ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਦੀਪਕ ਸ਼ਰਮਾ ਚਨਾਰਥਰ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਪੰਜਾਬ ਭਾਰਤ ਦੀ ਸਿਆਸਤ ਤੇ ਸਮਾਜ ਦੇ ਵਿੱਚ ਵਾਪਰ ਰਹੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ ਖਾਸ ਜਾਣਕਾਰੀਆਂ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 22 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਤੇ ਸ਼ੁਰੂਆਤ ਕਰੀਏ ਮੁਫਤ ਗਰੰਟੀਆਂ ਤੋਂ। ਮੁਫਤਖੋਰੀ ਚੰਗੀ ਹੈ ਮਾੜੀ ਹੈ? ਵੈਲਫੇਅਰ ਸਟੇਟ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਵੈਲਫੇਅਰਿੰਗ ਦਾ ਕੀ ਹੱਦ ਬੰਨਾ ਹੋਣਾ ਚਾਹੀਦਾ? ਵੋਟ ਲਾਲਚ ਨੇ ਇਹ ਸਾਰੀਆਂ ਡੈਫੀਨੇਸ਼ਨਾਂ ਨੂੰ ਮੁੜ ਦੁਹਰਾ ਕੇ ਮੁੜ ਤੋਂ ਕਿੱਥੋਂ ਤੱਕ ਹੱਦ ਬੰਨਾ ਤੈਅ ਕਰਨ ਦੀ ਜਿਹੜੀ ਬਹਿਸ ਹੈ ਉਹ ਛੇੜੀ ਹੈ। ਵੋਟ ਰਾਜ ਨੂੰ ਜਿਹੜੀਆਂ ਸਰਕਾਰਾਂ ਨੇ ਉਹ ਬਹੁਤ ਕੁਝ ਜਿਹੜਾ ਉਹ ਲੋਲੀਪੌਪ ਵੰਡਦੀਆਂ ਨੇ ਤੇ ਇਹਦਾ ਬੋਝ ਕੁੱਲ ਮਿਲਾ ਕੇ ਪਾਰਟੀਆਂ ਦੇ ਨਿੱਜੀ ਖਾਤਿਆਂ ਤੇ ਨਹੀਂ ਪੈਂਦਾ, ਜਨਤਾ ਤੇ ਹੀ ਪੈਂਦਾ, ਖਜ਼ਾਨੇ ਤੇ ਹੀ ਪੈਂਦਾ। ਖੈਰ, ਮੁਫਤ ਗਰੰਟੀਆਂ ਦੇਣ ਦਾ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਨੇ, ਕਹਿੰਦੇ ਸੀ 1000 ਰੁਪਇਆ ਪਾਉਂਗਾ ਤੇ ਇੱਥੇ ਜੇ ਮੋਦੀ ਸਾਹਿਬ ਦਾ ਜ਼ਿਕਰ ਨਾ ਕੀਤਾ ਤੇ ਉਹਨਾਂ ਨੇ ਤਾਂ 14 ਲੱਖ 15 ਲੱਖ ਰੁਪਇਆ ਕਿਹਾ ਸੀ। ਉਹਨਾਂ ਦੇ ਸਮਰਥਕ ਗੁੱਸੇ ਹੋ ਜਾਣਗੇ। ਪਰ ਮੁਫਤ ਗਰੰਟੀਆਂ ਦੇਣ ਵਾਲੀ ਸਰਕਾਰ ਨੇ ਕਹਿੰਦੇ ਜੇਬਾਂ ਕੱਟਣੀਆਂ ਸ਼ੁਰੂ ਕਰਤੀਆਂ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਵੋਟਾਂ ਲਈ ਆਈ ਸੀ ਤਾਂ ਉਦੋਂ ਲੋਕਾਂ ਨੂੰ ਬਿਜਲੀ ਦੀ ਸਹੂਲਤ ਦੀ ਗੱਲ ਕਰਦੀ ਸੀ, ਉਹ ਮੁਫਤ ਗਰੰਟੀਆਂ ਦੀ ਗੱਲ ਕਰਦੀ ਸੀ, ਉਹ ਸਿਹਤ ਸੇਵਾਵਾਂ ਦੀ ਗੱਲ ਕਰਦੀ ਸੀ, ਸਕੂਲਾਂ ਦੀ ਗੱਲ ਕਰਦੀ ਸੀ। ਉਹਦੇ ਵਿੱਚ ਉਹ ਕਹਿੰਦੇ ਸੀ ਕਿ ਸਾਡੇ ਕੋਲ ਖਜ਼ਾਨੇ ਦਾ ਫਿਕਰ ਨਾ ਕਰੋ। ਜੀ, ਕਹਿੰਦੇ ਸੀ ਖਜ਼ਾਨਾ ਭਰਨਾ ਆਉਂਦਾ, ਬਕਾਇਦਾ ਅੰਕੜੇ ਗਣਾਉਂਦੇ ਸੀ। ਰੇਤ ਚੋਂ ਇੰਨਾ ਆ ਜਾਣਾ, ਸ਼ਰਾਬ ਚੋਂ ਇੰਨਾ ਆ ਜਾਣਾ, ਇੰਨਾ ਜੀ ਲੂਜ਼ ਪੋਲ ਹੈ, ਇੰਨੀਆਂ ਜੀ ਇੱਕ ਛਕਦੇ ਨੇ ਜੀ, ਉਹ ਸਾਰਾ ਖਜ਼ਾਨੇ ਚ ਆਉਣਾ ਜੀ। ਤੇ ਜੇ ਸਾਰਾ ਕੁਝ ਉਵੇਂ ਹੋਣਾ ਸੀ, ਫਿਰ ਸਵਾਲ ਖੜਾ ਕਿ ਨਾ ਸਾਡਾ ਰੇਤ ਵਾਲਾ ਉਸ ਸਥਿਤੀ ਤੇ ਪਹੁੰਚਿਆ ਜਿਹੜੀ ਤੁਸੀਂ ਦਮ ਭਰਦੇ ਸੀ, ਨਾ ਐਕਸਾਈਜ਼ ਵਾਲਾ ਉਸ ਸਥਿਤੀ ਤੇ ਪਹੁੰਚਿਆ। ਬਿਲਕੁਲ ਸਹੀ। ਪਰ ਇਹ ਸਭ ਦੇ ਦਰਮਿਆਨ ਹਾਲ ਹੀ ਦੇ ਵਿੱਚ ਲੰਘੇ ਮਾਰਚ ਮਹੀਨੇ ਚ ਪੰਜਾਬ ਸਰਕਾਰ ਨੇ ਜਦੋਂ ਆਪਣਾ ਪੂਰਾ ਇੱਕ ਬਜਟ ਪੇਸ਼ ਕੀਤਾ ਤਾਂ ਉਹਦੇ ਵਿੱਚ ਟੈਕਸ ਫ੍ਰੀ ਬਜਟ ਲਿਆਂਦਾ। ਠੀਕ ਹੈ। ਜਿਹਦੇ ਵਿੱਚ ਕਿਹਾ ਕਿ ਜੀ ਅਸੀਂ ਕੋਈ ਟੈਕਸ ਨਹੀਂ ਨਵਾਂ ਲਾ ਰਹੇ, ਇਹ ਟੈਕਸ ਮੁਕਤ ਬਜਟ ਹੈ। ਠੀਕ ਹੈ। ਤੇ ਫਿਰ ਉਹ ਬਜਟ ਤੋਂ ਬਾਅਦ ਚੋਰੀ ਮੋਰੀ ਆਹ ਤਰੀਕਾ ਕਿਉਂ ਆਇਆ ਕਿ ਜੀ ਤੁਸੀਂ ਕੈਬਨਿਟ 'ਚ ਪਾਸ ਕਰਕੇ ਲੋਕਾਂ ਦੇ ਵੈਟ ਵਧਾਤਾ ਪੈਟਰੋਲ ਤੇ ਡੀਜ਼ਲ ਤੇ ਉਹ ਜਾਣਕਾਰੀ ਦੱਸਣਾ ਵੀ ਮੁਨਾਸਬ ਨਹੀਂ ਸਮਝਿਆ। ਜੀ। ਪਰ ਇੱਥੇ ਨਹੀਂ ਰੁਕੇ, ਹੁਣ ਦੁਬਾਰਾ ਪੈਨਸ਼ਨਰਾਂ ਦੀ ਜੇਬ ਕੱਟੀ ਹੈ ਜੀ ਬਕਾਇਦਾ, ਔਰ ਚੁੱਪ ਕਰਕੇ ਡਿਵੈਲਪਮੈਂਟ ਫੰਡ ਦੇ ਨਾਂ ਤੇ ਕੱਟੀ ਹੈ। ਠੀਕ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਚੁੱਪ ਕਰਕੇ ਫੈਸਲਾ ਲੈ ਲਿਆ ਕਿ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮ ਜਾਂ ਪੰਜਾਬ ਦੇ ਕਾਰਪੋਰੇਸ਼ਨ ਬੋਰਡਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਜਿੰਨੇ ਰਿਟਾਇਰ ਨੇ ਉਹਨਾਂ ਦੀ ਪੈਨਸ਼ਨ ਚੋਂ ਡਿਵੈਲਪਮੈਂਟ ਫੰਡ ਕੱਟ ਲਿਆ ਕਰੋ। ਤੇ ਆਪਾਂ ਨਾ ਲੱਗਣਾ ਦੀਵਾਨੀ ਵੀ ਨਹੀਂ ਲੱਗਣੀ ਆਪਣੀ, ਤਾਂ ਇਹ ਕੈਂਟਰ ਨਾਲ ਹੀ ਕੱਟ ਹੋ ਜਾਣਾ ਕਿ ਤਨਖਾਹ ਪਾਉਣ ਤੋਂ ਪੈਨਸ਼ਨ ਪਾਉਣ ਤੋਂ ਪਹਿਲਾਂ ਹੀ 200 ਰੁਪਇਆ ਪ੍ਰਤੀ ਬੰਦਾ ਕੱਟ ਲਓ। ਅੱਛਾ ਜੀ। ਜੀ, ਇਹ ਤੈਅ ਕਰ ਲਿਆ ਜੀ ਬਕਾਇਦਾ ਤੌਰ ਦੇ ਉੱਤੇ। 22 ਜੂਨ ਤੋਂ ਇਹ ਗੱਲ ਤੈਅ ਹੋ ਗਈ ਕਿ ਪੰਜਾਬ ਦੇ ਜਿਹੜੇ 3.5 ਲੱਖ ਪੈਨਸ਼ਨਰ ਨੇ ਉਹਨਾਂ ਦੀ ਹਰ ਮਹੀਨੇ 7 ਕਰੋੜ ਰੁਪਈਆ ਕੱਟ ਲਿਆ ਕਰਨਾ ਤੇ ਸਾਲ ਦਾ ਇਹ 84 ਕਰੋੜ ਰੁਪਈਆ ਬਣ ਗਿਆ ਪ੍ਰਵੀਨ ਜੀ। ਠੀਕ ਹੈ। ਕਹਿੰਦੇ ਜੀ ਪੰਜਾਬ ਸਰਕਾਰ ਨੇ ਟਾਰਗੇਟ ਰੱਖਿਆ ਕਿ ਜਿਹੜਾ 300 ਕਰੋੜ ਦਾ ਸਾਡਾ ਰੈਵਨਿਊ ਟਾਰਗੇਟ ਹੈ ਨਾ ਉਹ ਪੂਰਾ ਨਹੀਂ ਹੋ ਰਿਹਾ ਜੀ, ਕਿ ਅਸੀਂ ਇਸ ਸਾਲ ਦੇ ਵਿੱਚ ਆਪਣਾ ਰੈਵਨਿਊ ਟਾਰਗੇਟ 300 ਕਰੋੜ ਤੇ ਲੈ ਕੇ ਜਾਣਾ। ਫਿਰ ਉਹਦਾ ਪੂਰਾ ਕਰਨ ਲਈ ਕਹਿੰਦੇ ਕਿਸੇ ਨੇ ਸਕੀਮ ਦਿੱਤੀ ਕਿ ਐਂ ਕਰੋ ਜੀ ਤੁਸੀਂ ਆ ਪੈਨਸ਼ਨਾਂ 200 ਰੁਪਇਆ ਕੱਟਣਾ ਸ਼ੁਰੂ ਕਰ ਲਓ। ਠੀਕ ਹੈ। ਤੇ ਉਹ ਕਹਿੰਦੇ ਜੀ ਸਰਕਾਰ ਨੂੰ ਸੂਟ ਕਰ ਗਈ, ਕਿਆ ਠੀਕ ਆ। ਸੋ ਹੁਣ ਬਕਾਇਦਾ ਤੌਰ ਤੇ ਐਲਾਨ ਹੋ ਗਿਆ ਜੀ ਕਿ ਜਿਹੜਾ ਵੀ ਹੁਣ ਇਸ ਵਾਰ ਤੋਂ ਪੈਸੇ ਪੈਣੇ ਆ ਉਹ ਬਕਾਇਦਾ ਪੈਸੇ ਕੱਟ ਕੇ ਪੈਣਗੇ। ਮਤਲਬ
84 ਕਰੋੜ ਰੁਪਏ ਦੀ ਸਿੱਧੀ ਆਮਦਨ ਪੰਜਾਬ ਸਰਕਾਰ ਨੂੰ ਇਹਦੇ ਨਾਲ ਹੋਣੀ ਹੈ। ਠੀਕ ਹੈ ਕਹਿੰਦੇ ਪਿਛਲੇ ਸਾਲ ਜਿਹੜਾ ਨੌਕਰੀ ਪੇਸ਼ੇ ਵਾਲੇ ਲੋਕ ਨੇ ਉਹਨਾਂ ਤੋਂ 250 ਕਰੋੜ ਰੁਪਇਆ ਇਕੱਠਾ ਹੋਇਆ ਸੀ, ਪਰ ਪੈਨਸ਼ਨਰ ਬਚੇ ਹੋਏ ਸੀ। ਤੇ ਇਹਦੇ ਵਿੱਚ ਜ਼ਿਆਦਾਤਰ ਰਿਟਾਇਰ ਵਾਲਿਆਂ ਦੇ ਵਿੱਚ ਜਿਵੇਂ ਮਤਲਬ ਕਿ ਪੁਲਿਸ ਵਾਲੇ ਵੀ ਨੇ, ਬਿਜਲੀ ਵਾਲੇ ਵੀ ਨੇ, ਹੈਨਾ, ਮਾਸਟਰ ਵੀ ਵੱਡੀ ਗਿਣਤੀ 'ਚ ਨੇ। ਸੋ ਇਹ ਸਾਰੇ ਵਿਭਾਗਾਂ ਦੇ ਉਹ ਨੇ ਜਿਨ੍ਹਾਂ ਦੀਆਂ ਇਹ ਹੁਣ ਪੈਸੇ ਕੱਟੇ ਜਾਣੇ ਆ। ਤੇ ਇਹ ਸਾਰੇ ਨੂੰ ਲੈ ਕੇ ਜੀ ਇਹ ਸਵਾਲ ਆ ਗਿਆ ਕਿ ਫਿਰ ਕਿੱਥੇ ਹੈ ਟੈਕਸ ਮੁਕਤ ਜੀ? ਠੀਕ ਹੈ, ਕਿੱਥੇ ਨੇ ਉਹ ਗਰੰਟੀਆਂ? ਸੋ ਇਹ ਕਵਾਇਦ ਕਿਵੇਂ ਤੁਰੀ? ਅਸਲ ਦੇ ਵਿੱਚ ਤਾਂ ਇਹ ਡਿਵੈਲਪਮੈਂਟ ਵਾਲਾ ਟੈਕਸ ਕੱਟਣ ਦੀ ਕਵਾਇਦ ਮਨਪ੍ਰੀਤ ਬਾਦਲ ਨੇ ਸ਼ੁਰੂ ਕੀਤੀ ਸੀ। ਠੀਕ ਹੈ, ਇਹ ਫੰਡ ਨੂੰ ਲਿਆਉਣ ਵਾਲੇ ਮਨਪ੍ਰੀਤ ਬਾਦਲ ਨੇ, ਪਰ ਹੁਣ ਪੈਨਸ਼ਨਰਾਂ ਤੱਕ ਦੀ, ਰਿਟਾਇਰਡ ਬੰਦੇ ਤੱਕ ਦੀ ਜੇਬ ਕੱਟਣ ਵਾਲੇ ਫਾਰਮੂਲੇ ਤੇ ਹੁਣ ਇਹ ਨਵੇਂ ਵੀ ਆ ਗਏ। ਸੋ ਇਹ ਵਰਤਾਰਾ ਅੱਗੇ ਤੋਂ ਅੱਗੇ ਵੱਧਦਾ ਗਿਆ। ਮੈਂ ਦੇਖ ਰਿਹਾ ਸੀਗਾ ਕਿ 7 ਕਰੋੜ ਰੁਪਇਆ ਕਹਿੰਦੇ ਡਿਵੈਲਪਮੈਂਟ ਟੈਕਸ ਦੇ ਰੂਪ ਚ ਕੱਟਿਆ ਜਾਣਾ, ਤੇ ਜਿਹੜੀ ਸਾਲਾਨਾ ਕਲੈਕਸ਼ਨ ਇਹਨਾਂ ਦੀ 84 ਕਰੋੜ ਰੁਪਏ ਬਣ ਜਾਣੀ ਆ। 2020-21 ਤੋਂ ਇਹ ਜਿਹੜੀ ਮਤਲਬ ਕਿ ਇਹ ਯੋਜਨਾ ਡਿਵੈਲਪਮੈਂਟ ਫੰਡ ਦੇ ਰੂਪ ਚ ਲਿਆਂਦੀ ਗਈ, ਉੱਥੋਂ 142 ਕਰੋੜ ਰੁਪਇਆ ਆਇਆ ਸੀਗਾ। ਠੀਕ ਹੈ, ਤੇ ਅਗਲੀ ਵਾਰ ਫਿਰ ਇਹਨੂੰ ਵਧਾ ਕੇ 156 ਕਰੋੜ ਤੇ ਲੈ ਗਏ, ਹੈ ਨਾ। ਇਹਦੇ ਵਿੱਚ ਸ਼ਾਮਿਲ ਹੋ ਗਿਆ, ਟਾਰਗੇਟ ਰੱਖ ਲਿਆ 22-23 ਦੇ ਵਿੱਚ ਹੁਣ 250 ਕਰੋੜ ਦਾ। ਤੇ ਉਸ ਹਵਾਲੇ ਨਾਲ ਕਹਿੰਦੇ 250 ਕਰੋੜ ਤੋਂ ਵਧਾ ਕੇ 23-24 ਲਈ ਟਾਰਗੇਟ ਰੱਖ ਲਿਆ ਹੁਣ 300 ਕਰੋੜ ਦਾ। ਤੇ ਜਦੋਂ ਹਿਸਾਬ ਲਾ ਕੇ ਦੇਖਿਆ ਕਿ ਲੈ ਵੀ ਆਪਣਾ ਤਾਂ ਇਹ ਤਾਂ ਆਪਣਾ ਵੱਧ ਵੀ ਆ ਸਕਦਾ। 250 ਕਰੋੜ ਦਾ ਟਾਰਗੇਟ ਆ, 300 ਕਰੋੜ ਤੱਕ ਲੈ ਕੇ ਜਾਣਾ, ਆਪਾਂ ਤਾਂ 84 ਕਰੋੜ ਲੁੱਟ ਲੈਣਾ ਸਾਲ ਦੇ ਵਿੱਚ। ਸੋ ਇਸ ਲਈ ਕਹਿੰਦੇ ਇਹ ਤਾਂ ਆਪਣਾ 350 ਕਰੋੜ ਦੇ ਨੇੜੇ ਪਹੁੰਚ ਸਕਦਾ। ਅਸੀਂ ਦੱਸਣ ਨੂੰ ਹੋ ਜਾਗੇ, ਦੇਖੋ ਜੀ ਅਸਾਂ ਫੰਡ ਵੀ ਵੱਡਾ ਇਕੱਠਾ ਕਰ ਲਿਆ। ਅੱਛਾ, ਸੋ ਇਸ ਲਈ ਦੋਏ ਪਾਸੇ, ਇੱਕ ਪਾਸੇ ਇਹ ਦਿਖਾਉਣਾ ਕਿ ਲਓ ਜੀ ਦੇਖੋ ਅਸੀਂ ਟਾਰਗੇਟ ਰੱਖਿਆ ਸੀ 300 ਕਰੋੜ ਦਾ ਡਿਵੈਲਪਮੈਂਟ ਫੰਡ ਦੇ ਲਈ, ਆ ਗਿਆ ਸਾਡੇ ਕੋਲ 350 ਕਰੋੜ ਦੇ ਕਰੀਬ। ਸੋ ਦੂਏ ਪਾਸੇ ਇਹ ਦੱਸਣਾ ਨਹੀਂਗਾ ਕਿ ਹਾਂ ਅਸੀਂ ਤੁਹਾਡੀ ਜੇਬ ਕੱਟ ਰਹੇ ਹਾਂ। ਹੁਣ ਰੌਲਾ ਪੈ ਗਿਆ। 24-25 ਜੂਨ ਨੂੰ ਪੈਨਸ਼ਨਰਾਂ ਨੇ ਆਪਣੀ ਬੈਠਕ ਬੁਲਾ ਲਈ। ਉਹ ਕਹਿੰਦੇ ਜੀ ਅਸੀਂ ਕਰਾਂਗੇ ਹੜਤਾਲ, ਫਿਰ ਹੁਣ ਆ ਜਾਓ। ਅੱਛਾ, ਤੇ ਇੱਧਰ ਸਰਕਾਰ ਕਹਿੰਦੀ ਸਾਡੇ ਕੋਈ ਅਸਰ ਹੀ ਨਹੀਂ, ਹੜਤਾਲਾਂ ਵਾਲੇ ਬਹੁਤ ਆਉਂਦੇ ਨੇ, ਧਰਨੇ ਵਾਲੇ ਬਹੁਤ ਆਉਂਦੇ ਨੇ, ਕੋਈ ਗੱਲ ਨਹੀਂ, ਸਾਡੇ ਕੋਲ ਪੁਲਿਸ ਮੁਲਾਜ਼ਮ ਹੈਗੇ ਨੇ। ਅੱਛਾ, ਸੋ ਇਸ ਲਈ ਜੀ ਜਿਹੜੀ ਲੋਕਾਂ ਨੂੰ ਇੱਕ ਪਾਸੇ ਬਿਜਲੀ ਵਾਲਾ ਪਹਿਲੂ ਖੜਾ ਹੈ, 15,000 ਮੈਗਾਵਾਟ ਤੱਕ ਮੰਗ ਚਲੀ ਗਈ, ਕੇਂਦਰ ਨੇ ਇਨਕਾਰ ਕਰਤਾ। ਕੇਂਦਰ ਰਾਜਨੀਤੀ ਕਰ ਰਹੀ ਹੈ ਪੰਜਾਬ ਦੇ ਨਾਲ। ਅੱਗੇ ਜੂਨ ਦੇ 10-12 ਜੂਨ ਤੋਂ ਹੀ ਕੇਂਦਰੀ ਪੂਲ ਚੋਂ ਸਾਨੂੰ ਬਿਜਲੀ ਮਿਲ ਜਾਂਦੀ ਸੀ। ਇਸ ਵਾਰ ਅਜੇ ਤੱਕ ਪੰਜਾਬ ਸਰਕਾਰ ਦੀ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ ਕੇਂਦਰ ਨੇ। ਝੋਨੇ ਦਾ ਜਿਹੜਾ ਆਖਰੀ ਲਾਉਣ ਦੀਆਂ ਤਰੀਕਾਂ ਸੀ ਉਹ ਵੀ ਖਤਮ ਹੋ ਗਿਆ, ਹੁਣ ਸਾਰੇ ਥਾਂ ਝੋਨਾ ਲੱਗ ਗਿਆ, ਸ਼ੁਰੂ ਹੋ ਗਿਆ, ਤੇ ਬਿਜਲੀ ਚਾਹੀਦੀ ਆ ਪੂਰੀ ਜੀ। ਬੇਸ਼ੱਕ ਉਹ ਤਾਂ ਇਸ ਵਾਰ ਮੌਸਮਾਂ ਵਿੱਚ ਮਾੜਾ ਮੋਟਾ ਮੀਂਹ ਆਈ ਜਾਂਦਾ, ਪਰ ਤਾਂ ਵੀ 15,000 ਮੈਗਾਵਾਟ ਤੱਕ ਬਿਜਲੀ ਦੀ ਮੰਗ ਪਹੁੰਚ ਗਈ। ਉਧਰ ਧਿਆਨ ਜੀ ਕਿ ਭਾਈ ਕੇਂਦਰ ਜਵਾਬ ਨਹੀਂ ਦੇ ਰਿਹਾ, ਚਿੱਠੀ ਨਹੀਂ ਭੇਜ ਰਿਹਾ, ਕੁਛ ਨਹੀਂ ਕਰ ਰਿਹਾ, ਅਸੀਂ ਬਿਜਲੀ ਕਿੱਥੋਂ ਪੂਰੀ ਕਰਕੇ ਦੇਣੀ ਆ, ਉਹਦੇ ਪਰ ਗੌਰ ਨਹੀਂ। ਹਾਂ, ਜੇਬਾਂ ਕੱਟਣ ਵੱਲ ਧਿਆਨ ਆ। ਸੋ ਇਸ ਲਈ ਬਕਾਇਦਾ ਤੌਰ ਤੇ ਜੀ ਤੈਅ ਹੋ ਗਿਆ ਕਿ ਹਰ ਮਹੀਨੇ 3.5 ਲੱਖ ਦੇ ਕਰੀਬ ਜਿਹੜੇ ਪੈਨਸ਼ਨ ਨੇ, ਹਰੇਕ ਦਾ 200-200 ਰੁਪਈਆ ਕੱਟ ਲਓ। ਇਹਦੇ ਨਾਲ 7 ਕਰੋੜ ਰੁਪਈਆ ਸਾਲ ਦਾ, ਮਹੀਨੇ ਦਾ ਆ ਜਾ ਕਰਨਾ, ਤੇ ਸਾਲ ਦਾ 84 ਕਰੋੜ ਰੁਪਈਆ ਬਣ ਜਾਣਾ। ਤੇ ਆਪਣਾ ਜਿਹੜਾ ਟਾਰਗੇਟ ਆ 300 ਕਰੋੜ ਦਾ ਡਿਵੈਲਪਮੈਂਟ ਫੰਡ ਚੋਂ ਪੈਸੇ ਜਟਾਉਣ ਦਾ, ਉਹ 300 ਕਰੋੜ ਤੋਂ ਉੱਪਰ 350 ਦੇ ਨੇੜੇ ਪਹੁੰਚ ਜਾਣਾ। ਇਸ ਲਈ ਆ ਫਾਰਮੂਲੇ ਤੇ ਆਪਾਂ ਕੰਮ ਕਰਨਾ, ਇਹ ਸ਼ੁਰੂ ਕਰਤਾ ਜੀ। ਵਾਹ ਜੀ ਵਾਹ। ਪੈਨਸ਼ਨ ਦਿੱਤੀ ਕਦੇ ਵਾਸਤੇ ਜਾਂਦੀ ਸ਼ਰਮਾ ਜੀ? ਗੁਜ਼ਾਰੇ ਵਾਸਤੇ। ਤੇ ਜੇ 1500 ਆ ਤੇ ਤੁਸੀਂ ਉਹਦੇ ਚੋਂ 200 ਕੱਟ ਲਿਆ, ਇਹਦਾ ਮਤਲਬ 7ਵਾਂ ਹਿੱਸਾ ਤੁਸੀਂ ਕੱਟ ਲਿਆ ਬੰਦੇ ਦਾ। ਬਿਲਕੁਲ, ਮੈਂ ਗਲਤ ਤਾਂ ਨਹੀਂ? 7 ਦੂਣੀ 14 ਤੇ 100 ਰੁਪਏ ਗਾਂ ਬਚਦਾ। ਹਾਂ, 7ਵਾਂ ਹਿੱਸਾ ਜੇ ਤੁਸੀਂ। ਹਾਂਜੀ, ਇਹੀ ਤਾਂ ਸਵਾਲ ਖੜੇ ਨੇ ਕਿ ਤੁਸੀਂ ਇਹਦੇ ਵਿੱਚ ਉਹ ਸਾਰਾ ਤਬਕਾ ਆ ਜਾਣਾ ਜਿਹੜਾ ਸਿਰਫ ਪੈਨਸ਼ਨ ਤੇ ਨਿਰਭਰ ਆ। ਤੇ ਤੁਸੀਂ ਉਹਨੂੰ ਕਹੋ ਕਿ ਤੇਰਾ ਬਿੱਲ ਨਹੀਂ ਆਉਂਦਾ, ਕਹੂਗਾ ਬਿੱਲ ਤਾਂ ਆ ਗਿਆ ਮੇਰਾ। ਜੀ, ਇਕੱਲੇ ਬੰਦੇ ਬਜ਼ੁਰਗਾਂ ਦੇ 2 ਜਣਿਆਂ ਦੇ ਬਿਜਲੀ ਦਾ ਬਿੱਲ ਕਿੰਨਾ ਕੁ ਆਉਂਦਾ? ਬਿਲਕੁਲ ਜੀ, ਤੁਸੀਂ ਉਹ ਤਾਂ ਕੱਟ ਲਿਆ ਅਗਲੇ ਦਾ ਤਾਂ। ਤੇ ਜਿਹੜਾ ਨਹੀਂ ਮਤਲਬ ਕਿ ਇਹਦੇ ਵਿੱਚ ਹੈਗਾ, ਉਹ ਕਹਿੰਦਾ ਕਿ ਠੀਕ ਹੈ ਮੇਰੀ ਪੈਨਸ਼ਨ ਠੀਕ ਠਾਕ ਹੈ ਤੇ ਠੀਕ ਠਾਕ ਹੈ ਤਾਂ ਮੇਰਾ ਬਿਜਲੀ ਦਾ ਬਿੱਲ ਵੀ ਠੀਕ ਠਾਕ ਆਉਂਦਾ ਹੋਊਗਾ। ਫਿਰ ਉਹ ਕਹਿੰਦਾ ਦੂਆਂ ਦੀ ਬਿਜਲੀ ਦਾ ਬਿੱਲ ਮੈਂ ਭਰ ਰਿਹਾ ਜੀ। ਹਾਂ, ਬਿਲਕੁਲ, ਮੇਰੀ ਜੇਬ ਤੋਂ ਕੱਟ ਲਿਆ। ਇਸ ਲਈ ਇਹ ਪੈਮਾਨੇ ਮੈਨੂੰ ਸਮਝ ਨਹੀਂ ਆਉਂਦੇ। ਸਰਕਾਰ ਦਿਖਾਉਣ ਦੇ ਦੰਦ ਹੋਰ ਤੇ ਖਾਣ ਦੇ ਦੰਦ ਹੋਰ ਨੇ ਸਰਕਾਰਾਂ ਦੇ। ਜੀ ਜੀ, ਆਪਾਂ ਅਗਲੀ ਖਬਰ ਦੇ ਵੱਲ ਚਲੇ ਗਏ ਸ਼ਰਮਾ ਜੀ, ਤੇ ਗੱਲ ਕਰੀਏ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਈ ਮਸਲਿਆਂ ਤੇ ਕਈ ਦਫਾ ਬੜਾ ਕਲੀਅਰ ਸਟੈਂਡ ਰੱਖਿਆ, ਤੇ ਉਹਨਾਂ ਦੇ ਇਸ ਸਟੈਂਡ ਦੀ ਚਰਚਾ ਵੀ ਹੁੰਦੀ ਰਹੀ। ਲੰਘੇ ਦਿਨੀ ਜਿਸ ਦਿਨ ਉਹਨਾਂ ਨੇ ਗਿਆਨੀ ਰਘਬੀਰ ਸਿੰਘ ਜੀ ਨੂੰ ਬਣਾਇਆ ਗਿਆ ਸੀਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤੇ ਆਪਾਂ ਚਰਚਾ ਵੀ ਕੀਤੀ ਸੀ ਕਿ ਕਿਹੜੇ ਮਸਲਿਆਂ ਤੇ ਉਹਨਾਂ ਨੇ ਸਟੈਂਡ ਲਿਆ ਆਪਣਾ। ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਪੱਤਰਕਾਰਾਂ ਨਾਲ ਰਾਬਤਾ ਕਰ ਰਹੇ ਸੀ। ਇਸੇ ਦਰਮਿਆਨ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ,
ਖਾਸ ਕਰਕੇ ਕੁਝ ਸਵਾਲਾਂ ਦੇ ਮਸਲੇ ਤੇ ਉਹ ਵੀ ਚਰਚਾ ਦਾ ਵਿਸ਼ਾ ਹੈ। ਦੂਜਾ ਉਹਨਾਂ ਨੇ ਇੱਕ ਅਹਿਮ ਨੁਕਤਾ ਛੋਹਿਆ ਇਸੇ ਦਰਮਿਆਨ, ਉਹ ਕਹਿੰਦੇ ਨੇ ਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਜੇ ਦਬਾਅ ਪਾਇਆ ਤਾਂ ਮੈਂ ਨਹੀਂ ਰਹਾਂਗਾ, ਮੈਂ ਕੰਮ ਨਹੀਂ ਕਰ ਸਕਾਂਗਾ ਇਸ ਤਰ੍ਹਾਂ। ਤੇ ਹੁਣ ਉਹ ਕਹਿੰਦੇ ਨੇ ਕਿ ਮੇਰੇ ਤੇ ਦਬਾਅ ਸੀਗਾ ਜਾਂ ਨਹੀਂ ਸੀਗਾ, ਪਰ ਸਵਾਲ ਵੱਡਾ ਇਹ ਹੁੰਦਾ ਹੈ ਕਿ ਜੇ ਉਹ ਲਾਂਭੇ ਹੋ ਗਏ ਨੇ ਤਾਂ ਇਹਦਾ ਮਤਲਬ ਉਹ ਦਬਾਅ ਨਹੀਂ ਚੱਲ ਸਕੇ। ਜੇਕਰ ਦਬਾਅ ਨਹੀਂ ਚੱਲ ਸਕੇ ਤਾਂ ਉਹ ਦਬਾਅ ਕਿਸ ਤਰ੍ਹਾਂ ਦਾ ਸੀ? ਜੀ। ਪ੍ਰਵੀਨ ਜੀ, ਦੋ ਤਿੰਨ ਇਹਦੇ ਵਿੱਚ ਪਹਿਲੂ ਨੇ। ਹੂੰ ਸ਼ਬਦਾਂ ਦੇ ਹੇਰ-ਫੇਰ ਨੂੰ ਸਮਝੋ। ਜਿਹੜੇ ਆਪਣਾ ਇਹ ਪ੍ਰੋਗਰਾਮ ਲਗਾਤਾਰ ਸੁਣਦੇ ਨੇ, ਆਪਣੇ ਸਰੋਤੇ ਜਾਂ ਹਾਂ, ਦਰਸ਼ਕ ਦੇਖਦੇ ਨੇ ਆਪਾਂ, ਜੀ 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 ਜੀ। ਉਹਨਾਂ ਦੇ ਜ਼ਿਹਨ 'ਚ ਹੋਣਾ ਕਿ ਉਸ ਦਿਨ, ਜਿਸ ਦਿਨ ਇਹ ਮਤਲਬ ਕਿ ਜਥੇਦਾਰੀ ਜਾਂਦੀ ਆ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਉਹਨਾਂ ਤੋਂ ਵਾਪਸ ਲਈਆਂ ਜਾਂਦੀਆਂ, ਉਸ ਦਿਨ ਆਪਾਂ ਇਸ ਹਵਾਲੇ ਨਾਲ ਗੱਲ ਕੀਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਇਤਿਹਾਸ ਦੌਰਾਨ ਨੂੰ ਫਿਰਦੇ ਸੀਗੇ ਕਿ ਮੈਂ ਸਾਰੇ ਅਕਾਲੀ ਦਲਾਂ ਨੂੰ ਸੱਦਾਂ ਤੇ ਅਕਾਲੀ ਦਲਾਂ ਨੂੰ ਭੰਗ ਕਰਕੇ ਉਹਨਾਂ ਨੂੰ ਕਹਾਂ ਕਿ ਇੱਕ ਅਕਾਲੀ ਦਲ ਸਥਾਪਿਤ ਕਰੋ। ਤੇ ਇਹ ਵੀ ਕਵਾਇਦ ਸੀ ਜਿਹਦੀ ਭਿਣਕ ਅਕਾਲੀ ਦਲ ਨੂੰ ਪਏਗੀ, ਇਸ ਲਈ ਕਿ ਉਹਨਾਂ ਦੀ ਜਥੇਦਾਰੀ ਜਾਣ ਦਾ ਇੱਕ ਵੱਡਾ ਕਾਰਨ ਬਣਿਆ। ਠੀਕ ਹੈ। ਹੁਣ ਇਸ ਗੱਲ ਨੂੰ ਅਕਾਲੀ ਦਲ ਮੰਨਣ ਲਈ ਤਿਆਰ ਨਹੀਂ ਕਿ ਨਹੀਂ ਜੀ ਇਹ ਗਲਤ ਗੱਲ ਹੈ। ਪਰ ਦੂਸਰੇ ਪਾਸੇ ਖੁਦ ਬਿਰਸਾ ਸਿੰਘ ਬਲਟੋਆ ਹੋਰੀ ਇਹ ਮੀਡੀਆ 'ਚ ਗੱਲ ਕਰ ਚੁੱਕੇ ਨੇ ਕਿ ਤਾਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਸੀ ਜੀ। ਅੱਛਾ। ਤੇ ਇਹਦਾ ਕੀ ਅਰਥ ਹੈ ਜੀ? ਫਿਰ ਆਪਾਂ ਕਹਿ ਰਹੇ ਹਾਂ ਕਿ ਉਹ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣਾ ਚਾਹੁੰਦੇ ਸੀ। ਬਲਟੋਹਾ ਹੋਰੀ, ਬਿਰਸਾ ਸਿੰਘ ਬਲਟੋਹਾ ਹੋਰੀ ਕਹਿੰਦੇ ਨੇ ਕਿ ਉਹ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਕਾਉਣਾ ਚਾਹੁੰਦੇ ਸੀ। ਇਹਦਾ ਮਤਲਬ ਕੁਛ ਤਾਂ ਹੋ ਰਿਹਾ ਨਾ ਦੋਵੇਂ ਪਾਸਿਓਂ। ਬਿਲਕੁਲ, ਮਤਲਬ ਕੋਈ ਗੱਲ ਤਾਂ ਹੈ ਇਹਦੇ ਵਿੱਚੋਂ। ਪਰ ਇਹ ਸਭ ਦਾ ਕੀ ਜਥੇਦਾਰ ਤੇ ਦਬਾਅ ਸੀ? ਅਕਾਲੀ ਦਲ ਭੰਗ ਕਰਨ ਦਾ ਜਾਂ ਅਕਾਲੀ ਦਲ ਮਕਾਉਣ ਦਾ? ਇਹ ਦਬਾਅ ਸੀ ਕਿ ਤੁਸੀਂ ਇਹ ਫੈਸਲਾ ਨਾ ਲਓ, ਇਹ ਦਬਾਅ ਸੀ, ਜਾਂ ਇਹ ਫੈਸਲਾ ਲਓ, ਇਹ ਦਬਾਅ ਸੀ? ਇਹ ਦਬਾਅ ਸੀ, ਬਿਲਕੁਲ ਸਹੀ ਹੈ। ਇਹ ਦਬਾਅ, ਜੇ ਅਕਾਲੀ ਦਲ ਦੇ ਇਸ ਫੈਸਲੇ ਤੇ ਨਹੀਂ ਜਾਣਾ, ਇਹ ਕਾਰਵਾਈ ਨਹੀਂ ਕਰਨੀ, ਤਾਂ ਉਹ ਅਕਾਲੀ ਦਲ ਵੱਲੋਂ, ਬਾਦਲ ਪਰਿਵਾਰ ਵੱਲੋਂ ਦਬਾਅ ਹੋਊਗਾ। ਤੇ ਜੇ ਐਂ ਹੀ ਕਰਨਾ ਹੈ ਕਿ ਵੀ ਅਕਾਲੀ ਦਲ ਭੰਗ ਕਰਨੇ ਆ, ਇੱਕ ਰਵਾਇਤ ਅਨੁਸਾਰ ਕਰਨੇ ਆ, ਪੰਜਾਬ ਦੇ, ਕੌਮ ਦੇ, ਪੰਥ ਦੇ ਹਿੱਤ 'ਚ ਕਰਨੇ ਆ, ਫਿਰ ਦਬਾਅ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ। ਬਿਲਕੁਲ। ਪਰ ਜੇ ਕਿਸੇ ਰਾਜਨੀਤਿਕ ਧਿਰ ਦੇ ਹਿੱਤ ਲਈ ਕਰਨੇ ਆ, ਫਿਰ ਦਬਾਅ ਸੀਗਾ ਕੋਈ, ਤਾਂ ਉਹ ਦਬਾਅ ਦਿੱਲੀ ਦਾ ਸੀ। ਹਾਂ, ਆਪਾਂ ਉਸ ਦਿਨ ਵੀ ਉਸ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਇਹ ਚਰਚਾ ਖਾਸੀ ਚੱਲੀ ਆ ਕਿ RSS ਨਾਲ ਵੀ ਰਿਸ਼ਤਾ ਕੋਈ ਮਾੜਾ ਨਹੀਂ ਸੀ। ਦੱਸਦੇ ਨੇ ਕਿ RSS ਨੂੰ ਵੀ ਸੂਟ ਕਰਦਾ ਸੀ ਕਿ ਜਥੇਦਾਰ ਬਣੇ ਰਹਿਣ ਜੀ। ਅਕਾਲੀ ਲੀਡਰ ਹੁਣ ਬਿਆਨ ਵੀ ਦਿੰਦੇ ਨੇ, ਕਹਿੰਦੇ ਜਿੱਦਣ ਧਾਮੀ ਉਹਨਾਂ ਦੀ ਦੁਬਾਰਾ ਚੋਣ ਹੋਈ ਆ, ਬੀਬੀ ਜਗੀਰ ਕੌਰ ਚੋਣ ਹਾਰੀ ਆ, ਇੱਕ ਅਕਾਲੀ ਵੱਡਾ ਲੀਡਰ ਕਹਿੰਦਾ ਕਿ ਇਹ ਤਾਂ ਨਹੀਂ ਜੀ ਮੈਨੂੰ ਪਤਾ ਕਿ ਹਾਂ ਉਹ ਅਕਾਲੀ ਦਲ ਮਕਾਉਣਾ ਚਾਹੁੰਦੇ ਸੀ ਜਾਂ ਨਹੀਂ। ਜੇ ਬਲਟੋਹਾ ਹੋਰਾਂ ਨੇ ਕਿਹਾ ਤਾਂ ਬਲਟੋਹਾ ਉਹਨਾਂ ਕੋਲ ਹੋ ਸਕਦਾ ਕੋਈ ਜਾਣਕਾਰੀ ਹੋਵੇ, ਪਰ ਮੈਨੂੰ ਇੰਨਾ ਪਤਾ, ਕਹਿੰਦਾ ਮੇਰੇ ਕੰਨ 'ਚ ਜਥੇਦਾਰ ਸਾਹਿਬ ਕਹਿੰਦੇ ਕਿ ਤੁਸੀਂ RSS ਖਿਲਾਫ ਘੱਟ ਬੋਲਿਆ ਕਰੋ, ਉਹ ਆਪਣੇ ਸੰਪਰਕ 'ਚ। ਇਹ ਹੁਣ ਅਕਾਲੀ ਲੀਡਰ ਸੱਚ ਬੋਲਦਾ ਝੂਠ ਬੋਲਦਾ ਉਹਨੂੰ ਪਤਾ ਹੋਊਗਾ। ਸੋ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਇੱਕ ਇਮੇਜ ਕਿ ਉਹ ਸਾਫ਼ ਬੋਲਦੇ ਨੇ, ਸਪਸ਼ਟ ਬੋਲਦੇ ਨੇ, ਇਹਨਾਂ ਪੰਥਕ ਮਸਲਿਆਂ ਨੂੰ ਸਮਝਦੇ ਨੇ, ਸੂਝਵਾਨ ਨੇ। ਦੂਏ ਪਾਸੇ ਆਹ ਚਰਚਾਵਾਂ ਨੂੰ ਤਾਕਤ ਮਿਲਣੀ, ਹਵਾ ਮਿਲਣੀ ਕਿ ਉਹ ਦਿੱਲੀ ਦੇ ਸੰਪਰਕ 'ਚ ਨੇ। ਇਹ ਸਵਾਲ ਤੇ ਵੀ ਉਹਨਾਂ ਦਾ ਕਈ ਵਾਰ ਟਾਲਾ ਵੱਟ ਜਾਣਾ ਹੈ ਨਾ, ਹੱਸ ਕੇ ਸਾਰ ਦੇਣਾ ਕਿ ਕਿਹੜੀ ਦਿੱਲੀ ਹੈ ਨਾ। ਸੋ ਸਵਾਲ ਇਹ ਵੀ ਦਿੱਲੀ ਵੀ ਕਿਹੜੀ? ਇੱਕ ਪਾਸੇ ਕਹਿੰਦੇ ਕਿ ਉਹਨਾਂ ਦੀ ਭਗਵੰਤ ਮਾਨ ਸਰਕਾਰ ਦੇ ਰਾਹੀਂ ਕੇਜਰੀਵਾਲ ਨਾਲ ਚੰਗਾ ਰਾਬਤਾ ਹੈ ਜੀ, ਜਿਹਦੇ ਰਾਹੀਂ ਕਹਿੰਦੇ ਸੀ ਕਿ ਉਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਰਿਹਾ ਕਰਾਉਣਾ ਚਾਹੁੰਦੇ ਸੀ। ਜੇਕਰ ਪੰਜਾਬ ਦੇ ਹਿੱਤ 'ਚ ਨੇੜਤਾ ਹੈ ਤਾਂ ਫਿਰ ਹਰਜ ਨਹੀਂ ਕੋਈ, ਜੇ ਕੌਮ ਦੇ ਹਿੱਤ 'ਚ ਹੈ ਉਹ ਨੇੜਤਾ ਤਾਂ ਫਿਰ ਜੇ ਕੁਝ ਚੰਗਾ ਕਰਕੇ ਲਿਆਉਂਦੇ ਨੇ। ਹਾਂ, ਜੇ ਸੌਦਾ ਹੁੰਦਾ ਕੋਈ, ਹਾਂ ਫਿਰ ਤੇ ਜੀ। ਸੋ ਇਸ ਲਈ ਸਵਾਲ ਇਹ ਹੈ ਕਿ ਹੁਣ ਜਿਹੜੇ ਜਥੇਦਾਰ ਬਣੇ ਨੇ ਉਹਦੇ ਮਾਮਲੇ ਦੇ ਉੱਤੇ ਵੀ ਬਲਟੋਹਾ ਹੋਰਾਂ ਨੇ ਤਾਂ ਸਵਾਲ ਖੜਾ ਕੀਤਾ, ਕਹਿੰਦਾ ਜੀ ਇਹ ਕੀ ਆ ਕਿ ਹੁਣ ਬੋਲਦੇ ਹੀ ਨਹੀਂ ਗਏ ਜਥੇਦਾਰ ਸਾਹਿਬ। ਹਾਲੇ ਤਾਂ ਨਵੇਂ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਉਹਦਾ ਵੀ ਨਹੀਂ ਸੰਭਾਲਿਆ ਸੀ। ਸੋ ਕੱਲ ਉਹਦਾ ਸੰਭਾਲਿਆ ਬਕਾਇਦਾ ਉੱਥੇ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸੀ, ਇਸ ਲਈ ਉਹਨਾਂ ਦਾ ਕੋਈ ਅਜਿਹਾ ਉਹਦਾ ਸੰਭਾਲਣ ਦੀ ਰਸਮ ਨਹੀਂ ਹੋਈ ਸੀ ਜੀ। ਤੇ ਹੁਣ ਗਿਆਨੀ ਰਘਵੀਰ ਸਿੰਘ ਹੋਰੀ ਜਦੋਂ ਜਥੇਦਾਰ ਬਣੇ ਉਹਨਾਂ ਨੇ ਪੂਰਾ ਉਹਦਾ ਸੰਭਾਲਿਆ। ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਸੀ। ਠੀਕ ਹੈ। ਤੇ ਉਸ ਤੋਂ ਇੱਕ ਦਿਨ ਪਹਿਲਾਂ, 2 ਦਿਨ ਪਹਿਲਾਂ ਹੀ ਜਦੋਂ ਵਿਧਾਨ ਸਭਾ ਵਾਲਾ ਪਹਿਲੂ ਆਉਂਦਾ, ਬਿਰਸਾ ਸਿੰਘ ਬਲਟੋਹਾ ਹੋਰੀ ਕਹਿੰਦੇ ਨੇ ਕਿ ਜੀ ਜਥੇਦਾਰ ਤੋਂ ਦਲੇਰ ਹੋਣਾ ਚਾਹੀਦਾ, ਨਾ ਇਹ ਬੋਲਦੇ ਨੇ ਨਾ ਇਹ ਕੁਸਕਦੇ ਨੇ, ਕੀ ਫਾਇਦਾ, ਕੱਲਾ ਕਥਾਬਾਚਕ ਹੋਣਾ, ਪ੍ਰਚਾਰਕ ਹੋਣਾ ਹੀ ਥੋੜਾ ਪੈਮਾਨਾ ਹੋਣਾ ਚਾਹੀਦਾ, ਤਾਂ ਦਲੇਰ ਵੀ ਹੋਣਾ ਚਾਹੀਦਾ। ਤੇ ਇਸ ਪਹਿਲੂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਭਾਈ ਜੇ ਬਿਰਸਾ ਸਿੰਘ ਬਲਟੋਹਾ ਹੀ ਦਲੇਰ ਆ ਫਿਰ ਉਸ ਨੂੰ ਜਥੇਦਾਰ ਲਾ ਦੋ। ਹਾਂ ਬਿਲਕੁਲ ਕਿਹਾ ਉਹਨਾਂ ਨੇ।
ਸੋ ਇਸ ਲਈ ਇਹਦਾ ਮਤਲਬ ਅੰਦਰ ਸਾਰਾ ਕੁਝ ਠੀਕ ਨਹੀਂ ਸੀ ਅਕਾਲੀ ਦਲ ਦੇ ਅੰਦਰ ਵੀ। ਤੇ ਇਹ ਜਿਹੜੀਆਂ ਬਿਆਨਬਾਜ਼ੀ ਹੈ ਔਰ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹ ਕਹਿਣਾ ਕਿ ਬਿਲਕੁਲ ਜੀ ਦਬਾਅ ਤਾਂ ਹੁੰਦਾ ਹੀ ਹੈ। ਤੇ ਹੁਣ ਸਵਾਲ ਉੱਥੇ ਹੀ ਖੜਾ ਕਿ ਦਬਾਅ ਉਹ ਅਕਾਲੀ ਦਲ ਦਾ ਸੀ ਜੀ, ਦਬਾਅ ਉਹ ਸ਼੍ਰੋਮਣੀ ਕਮੇਟੀ ਦਾ ਸੀ, ਦਬਾਅ ਉਹ ਬਾਦਲਾਂ ਦੇ ਪਰਿਵਾਰ ਦਾ ਸੀ, ਦਬਾਅ ਉਹ ਪੰਜਾਬ ਹਿੱਤ ਲਈ ਸੀ, ਦਬਾਅ ਉਹ ਕੌਮ ਹਿੱਤ ਲਈ ਸੀ, ਦਬਾਅ ਉਹ ਪੰਥਕ ਰਵਾਇਤਾਂ ਲਈ ਸੀ, ਜਾਂ ਉਹ ਦਬਾਅ ਦਿੱਲੀ ਵਾਲਿਆਂ ਦਾ ਸੀ। ਦਿੱਲੀ ਕਿਹੜੀ? ਰਾਘਵ ਚੱਡਾ ਕੇਜਰੀਵਾਲ ਵਾਲੀ, ਭਗਵੰਤ ਮਾਨ ਵਾਲੀ, ਜਾਂ ਅਮਿਤ ਸ਼ਾਹ ਤੇ ਮੋਦੀ ਵਾਲੀ? ਕਿਹਦੀ ਵਾਲੀ ਦਿੱਲੀ ਦਾ ਦਬਾਅ ਸੀ? ਸੋ ਇਸ ਲਈ ਇਹ ਸਾਰੇ ਸਵਾਲ ਹੁਣ ਵੱਡੇ ਹੁੰਦੇ ਜਾ ਰਹੇ ਨੇ। ਕੀ ਜਥੇਦਾਰ ਸਿਰਫ ਧਿਰਾਂ ਦੇ ਹੋ ਕੇ ਰਹਿਣਗੇ ਜੀ? ਕੀ ਜਥੇਦਾਰ ਸਿਰਫ ਵਿਅਕਤੀਆਂ ਦੇ ਹੋ ਕੇ ਰਹਿਣਗੇ, ਸੰਗਠਨਾਂ ਦੇ ਹੋ ਕੇ ਰਹਿਣਗੇ, ਜਾਂ ਸਮੁੱਚੀ ਕੌਮ ਦੇ, ਸਮੁੱਚੀ ਸਿੱਖੀ ਦੇ, ਸਮੁੱਚੀ ਦੀ ਉਸ ਦੀ ਨੁਮਾਇੰਦਗੀ ਕਰਨਗੇ? ਸੋ ਇਸ ਪਹਿਲੂ ਤੇ ਚਰਚਾ ਲੰਮੇ ਸਮੇਂ ਹੁੰਦੀ ਰਹੀ ਆ। ਇਸੇ ਚਰਚਾ ਚੋਂ ਇਹ ਚਰਚਾ ਜਨਮੀ ਸੀ ਕਿ ਜਿਹੜਾ ਇਹ ਪਹਿਲੂ ਹੈ ਕਿ ਬਾਦਲਾਂ ਤੋਂ ਮੁਕਤ ਕਰਾਉਣਾ ਅਕਾਲੀ ਦਲ। ਕਹਿੰਦੇ ਜੀ ਇਹ ਤਾਂ ਸਮਝ ਆਉਂਦੀ ਹੈ ਕਿ ਬਾਦਲਾਂ ਤੋਂ ਮੁਕਤ ਕਰਾਉਣਾ, ਪਰ ਕੀ ਕੌਮ ਤੋਂ ਮੁਕਤ ਕਰਾ ਕੇ ਕੱਲ ਨੂੰ ਕਿਸੇ ਹੋਰ ਨੂੰ ਦੇਣਾ? ਇਹ ਤਾਂ ਨਹੀਂ ਫਿਕਰ ਇਹਦੇ ਵਿੱਚੋਂ ਪੈਦਾ ਹੋਇਆ ਕਿ ਬਾਗਡੋਰ ਕਿਹਦੇ ਹੱਥ ਜਾਊਗੀ ਬਾਅਦ ਚੋਂ? ਇਸ ਦੇ ਉੱਤੇ ਵੀ ਕਹਿੰਦੇ ਵਿਚਾਰ ਲੈਣਾ ਚਾਹੀਦਾ। ਸੋ ਇਸ ਲਈ ਇਹ ਟਕਰਾਵ ਲਗਾਤਾਰ ਇੱਕ ਪਾਸੇ ਜਥੇਦਾਰ ਨਾਲ, ਦੂਸਰੇ ਪਾਸੇ ਸਰਕਾਰ ਨਾਲ ਇਹ ਵੱਧਦਾ ਜਾ ਰਿਹਾ ਸੀ, ਜਿਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਗਏ ਨੇ। ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੁਣ ਵਾਪਸ ਪਰਤਣ ਤੋਂ ਬਾਅਦ ਚਾਹੇ ਕੱਲ ਦੇ ਸਮਾਗਮ ਦੀ ਸ਼ਮੂਲੀਅਤ ਸੀ, ਚਾਹੇ ਮੀਡੀਆ ਨਾਲ ਗੱਲਬਾਤ ਸੀ, ਉਹਦੇ ਵਿੱਚੋਂ ਇਹ ਗੱਲ ਸਾਫ਼ ਉੱਭਰ ਕੇ ਆਈ ਕਿ ਹਾਂ ਉਹਨਾਂ ਨੇ ਇਹ ਗੱਲ ਕਬੂਲੀ ਹੈ ਮੀਡੀਆ ਦੇ ਵਿੱਚ ਕਿ ਹਾਂ ਦਬਾਅ ਤਾਂ ਸੀ। ਬਸ ਇਹੀ ਨਹੀਂ ਅਜੇ ਤੱਕ ਦੱਸਿਆ ਕਿ ਦਬਾਅ ਕਿਹਦਾ ਸੀ, ਬਾਦਲ ਦਾ, ਮੋਦੀ ਦਾ, ਅਮਿਤ ਸ਼ਾਹ ਦਾ, ਰਾਘਵ ਚੱਡਾ ਦਾ, ਕੇਜਰੀਵਾਲ ਦਾ। ਜੀ, ਕੱਲ ਦੀਆਂ ਖਬਰਾਂ ਦੇ ਵਿੱਚ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ ਆਪਾਂ ਚਰਚਾ ਕੀਤੀ ਸੀ ਕਿ ਰਾਜਪਾਲ ਜੀ ਜਿਹੜੇ ਨੇ ਉਹ ਕਹਿੰਦੇ ਗੱਲ ਵੀ ਨਹੀਂ ਕਰਨੀ ਤੇ ਹੈਲੀਕਾਪਟਰ ਵੀ ਨਹੀਂ ਵਰਤਣਾ। ਹੁਣ ਦੇਖੋ ਜਿਹੜੀ ਧਿਰ ਹਾਵੀ ਹੁੰਦੀ ਆ ਉਹਨੂੰ ਤਾਂ ਚਾਹੀਦਾ ਬਹਾਨਾ, ਤੇ ਬਹਾਨਾ ਇੱਕ ਹੋਰ ਬਣ ਗਿਆ। ਬਹਾਨਾ ਇਹ ਬਣ ਗਿਆ ਵੀ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਦੇ ਵਿੱਚ SGPC ਨੇ ਇੱਕ ਪਾਸੇ ਤਾਂ ਸੱਦ ਲਿਆ ਇਜਲਾਸ, ਤੇ ਦੂਜੇ ਪਾਸੇ ਰਾਜਪਾਲ ਦਾ ਜਾ ਕੇ ਬੂਹਾ ਵੀ ਖੜਕਾਤਾ। ਬਿਲਕੁਲ ਜੀ, ਐਡਵੋਕੇਟ ਹਰਮਿੰਦਰ ਸਿੰਘ ਧਾਮੀ ਹੋਰੀ ਬਕਾਇਦਾ ਤੌਰ ਤੇ ਇੱਕ ਵਫਦ ਲੈ ਕੇ ਰਾਜਪਾਲ ਕੋਲ ਵੀ ਪਹੁੰਚੇ, ਤੇ ਉੱਥੇ ਪਹੁੰਚਣ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਜਦੋਂ ਗਿਆਨੀ ਰਘੁਵੀਰ ਸਿੰਘ ਹੋਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਸੌਂਪਣ ਦੀ ਰਸਮ ਅਦਾ ਹੋ ਰਹੀ ਸੀ, ਉਸ ਤੋਂ ਬਾਅਦ ਉੱਥੇ ਮੀਡੀਆ ਦੇ ਸਾਹਮਣੇ ਆ ਕੇ ਵੀ ਉਹਨਾਂ ਨੇ ਕਾਫੀ ਤਿੱਖੀ ਸ਼ਬਦਾਵਲੀ ਦੇ ਵਿੱਚ ਮਤਲਬ ਕਿ ਮਾਨ ਸਰਕਾਰ ਨੂੰ ਘੇਰਿਆ। ਠੀਕ ਹੈ, ਉਹਨਾਂ ਨੇ ਬੇਸ਼ੱਕ ਉਹਨਾਂ ਨੇ ਆਪਣੀ ਗੱਲ ਕਿਤੇ ਨਹੀਂ ਕੀਤੀ ਕਿ ਕਿਉਂਕਿ ਤੰਜ ਇਹਨਾਂ ਦੇ ਉੱਤੇ ਵੀ ਨਿੱਜੀ ਕੱਸਿਆ ਸੀ ਭਗਵੰਤ ਮਾਨ ਹੋਰਾਂ ਨੇ, ਇਹ ਕਹਿ ਕੇ ਕਿ ਮੈਨੂੰ ਤਾਂ ਉਹ ਐਡਵੋਕੇਟ ਵੀ ਨਹੀਂ ਲੱਗਦਾ, ਹੈ ਨਾ। ਸੋ ਇਸ ਲਈ ਹੁਣ ਉਧਰ ਰਾਗੀ ਭਾਈਚਾਰਾ ਵੀ ਔਖਾ ਹੈ, ਤੇ ਉਹ ਵੀ ਸ਼ਾਇਦ ਚਿੱਠੀ ਲਿਖ ਰਿਹਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ। ਉਹ ਕਹਿੰਦੇ ਕਿ ਤੁਸੀਂ ਸਮੁੱਚੇ ਰਾਗੀ ਸਿੰਘਾਂ ਦੀ ਵੀ ਮਤਲਬ ਕਿ ਅਪਮਾਨ ਕੀਤਾ, ਤੁਸੀਂ ਇਹ ਕਹਿ ਕੇ ਕਿ ਮਤਲਬ ਕਿ ਅਸੀਂ ਤਾਂ ਇੱਕ ਨਿਮਾਣੇ ਸਿੱਖ ਮੰਗ ਜਾਂਦੇ ਹਾਂ, ਲਾਈਨ ਚ ਲੱਗ ਕੇ ਮੱਥਾ ਟੇਕਦੇ ਹਾਂ, ਪਰ ਜਦ ਬਾਦਲ ਟੱਬਰ ਮੱਥਾ ਟੇਕਣ ਆਉਂਦਾ ਰਾਗੀ ਸਿੰਘ ਕੀਰਤਨ ਕਰਦੇ ਵੀ ਉੱਠ ਕੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ। ਅੱਛਾ, ਠੀਕ ਆ। ਮਤਲਬ ਇਸ ਲਈ ਉਧਰ ਉਹ ਵੀ ਭਾਈਚਾਰਾ। ਤੀਸਰਾ ਜਿਹੜੀ ਗੱਲ ਲਿਆਂਦੀ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਹੋਰਾਂ ਨੇ, ਹਾਂਜੀ, ਉਹ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਕਿ ਜਥੇਦਾਰ ਸਾਹਿਬ ਦੀ ਵੀ ਨਹੀਂ ਮੰਨਦੇ ਅਸੀਂ ਤਾਂ, ਕਿ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਸਾਹਿਬ ਦੀ ਨਹੀਂ ਸੁਣੀ। ਗਿਆਨੀ ਹਰਪ੍ਰੀਤ ਸਿੰਘ ਚੈਨਲ ਦੀ ਗੱਲ ਕਰਦੇ ਸੀ ਕਿ ਆਪਣਾ ਚੈਨਲ ਖੋਲੇ ਸ਼੍ਰੋਮਣੀ ਕਮੇਟੀ, ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਚੈਨਲ ਖੋਲਣ ਦੀ, ਤਾਂ ਅਸੀਂ ਉਹਦੇ ਪਰ ਕੰਮ ਕਰ ਰਹੇ ਹਾਂ, ਪਰ ਜੇ ਤੁਹਾਨੂੰ ਲੱਗਦਾ ਕਿ ਅਸੀਂ ਨਹੀਂ ਮੰਨਦੇ, ਤੁਸੀਂ ਮੰਨਦੇ ਹੋ ਉਹਨਾਂ ਦੀ, ਠੀਕ ਹੈ। ਜੇ ਤੁਸੀਂ ਮੰਨਦੇ ਹੋ, ਤੁਸੀਂ ਗੁਰਬਾਣੀ ਵਾਲੀ ਗੱਲ ਸੁਣ ਕੇ ਕਹਿ ਰਹੇ ਹੋ ਕਿ ਅਸੀਂ ਤਾਂ ਕੀਤਾ, ਜਥੇਦਾਰ ਸਾਹਿਬ ਨੇ ਕਿਹਾ ਸੀ। ਜਥੇਦਾਰ ਸਾਹਿਬ ਨੇ ਤਾਂ ਬੰਦੀ ਸਿੰਘ ਰਿਹਾਈ ਦੀ ਵੀ ਗੱਲ ਕਹੀ ਸੀ ਤੁਹਾਨੂੰ ਜੀ, ਉਹ ਕਿੰਨੀ ਕੁ ਮੰਨ ਲਈ ਕਹਿੰਦੇ। ਸੋ ਇਸ ਦੇ ਨਾਲ ਨਾਲ ਉਹਨਾਂ ਨੇ ਫਿਰ ਗੁਰਬਾਣੀ ਦੇ ਪ੍ਰਸਾਰਨ ਵਾਲੇ ਪਹਿਲੂ ਦੇ ਉੱਤੇ ਕਿਹਾ ਕਿ ਇਹ ਸਰਕਾਰ ਸਿੱਧੀ ਦਖਲ ਦੇ ਰਹੀ ਆ, ਇਹ ਕਕਾਰਾਂ, ਸਿੱਖ ਕਕਾਰਾਂ ਦੇ ਹਵਾਲੇ ਦੇ ਨਾਲ ਵੀ। ਉਹ ਕਹਿੰਦੇ ਕਿ ਕੇਸ ਦਾੜੀ ਦੇ ਬਾਰੇ ਜਿਹੀ ਜੀ ਟਿੱਪਣੀ ਸੀ, ਔਰ ਟਿੱਪਣੀ ਵੀ ਉਹ ਕਰ ਰਿਹਾ ਜਿਹੜਾ ਬੰਦਾ ਆਪ ਗੁਰਸਿੱਖ ਵੀ ਨਹੀਂ ਕਹਿੰਦੇ। ਇਹ ਹੁਣ ਗੱਲ ਆ ਗਈ ਨਾ ਉਸ ਪੱਧਰ ਤੇ। ਆਪਾਂ ਕੱਲ ਗੱਲ ਕਰ ਰਹੇ ਸੀ ਕਿ ਜੇਕਰ ਇਸ ਤਰ੍ਹਾਂ ਦਾ ਵਿਵਹਾਰ ਬਣਿਆ ਇੱਕ ਦੂਜੇ ਬਾਰੇ ਤਾਂ ਬਹੁਤ ਕੁਝ ਚਲਾ ਜਾਣਾ ਸਾਹਮਣੇ, ਚਲਾ ਜਾਣਾ। ਬਿਲਕੁਲ, ਹੁਣ ਉਸ ਗੱਲ ਤੇ ਆ ਗਈ ਗੱਲ। ਐਡਵੋਕੇਟ ਹਰਮਿੰਦਰ ਸਿੰਘ ਧਾਮੀ ਹੋਰੀ ਕਹਿੰਦੇ ਜੀ ਦਾੜੀ ਬਾਰੇ ਉਹ ਗੱਲ ਕਰ ਰਿਹਾ ਜਿਹੜਾ ਦਾੜੀ ਰੰਗਦਾ ਵੀ ਹੈ ਤੇ ਜਿਹੜਾ ਦਾੜੀ ਕੱਟਦਾ ਵੀ ਹੈ, ਤੇ ਕਹਿੰਦੇ ਜੀ ਸਾਨੂੰ ਸਿੱਖੀ ਦਾ ਗਿਆਨ ਉਹ ਦੇ ਰਿਹਾ ਜਿਹਨੇ ਆਪ ਪੱਗ ਰਾਜਨੀਤੀ ਕਰਕੇ ਬੰਨੀ ਤੇ ਥੱਲੇ ਕੇਸ ਵੀ ਹੈ ਨਹੀਂਗੇ। ਅੱਛਾ, ਕੱਲ ਇਹ ਸਾਰਾ ਕੁਝ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਗੱਲਾਂ ਕਹੀਆਂ, ਤੇ ਉਹ ਤੋਂ ਬਾਅਦ ਉਹ ਰਾਜਪਾਲ ਕੋਲ ਆ ਗਏ।
ਰਾਜਪਾਲ ਨੂੰ ਆ ਕੇ ਦਿੱਤਾ ਜੀ ਕਿ ਆਹ ਸਾਡਾ ਐਕਟ ਹੈ ਜੀ, ਆਹ ਸਾਡਾ ਕਾਨੂੰਨ ਹੈ ਜੀ, ਇਹਦੇ ਤਹਿਤ ਸ਼੍ਰੋਮਣੀ ਕਮੇਟੀ ਕੋਲ ਆਹ ਅਧਿਕਾਰ ਨੇ ਜੀ। ਉਹ ਸਾਰਾ ਮਾਰਕ ਕਰਕੇ ਆਪਣੇ ਮਾਹਿਰਾਂ ਦੇ ਨਾਲ ਲਿਆ ਕੇ ਖਰੜਾ ਰਾਜਪਾਲ ਨੂੰ ਸੌਂਪਿਆ ਕਿ ਤੁਹਾਡੇ ਕੋਲੋਂ ਬਿੱਲ ਆਊਗਾ ਜੀ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਪਾਸ ਹੋਇਆ, ਅਸੀਂ ਤੁਹਾਨੂੰ ਬੇਨਤੀ ਕਰਨਾ ਹੈ ਜੀ ਕਿ ਤੁਸੀਂ ਉਹਦੇ ਪਰ ਮੋਹਰ ਨਾ ਲਾਇਓ। ਠੀਕ ਹੈ। ਰਾਜਪਾਲ ਹੋਰੀ ਕਹਿੰਦੇ ਕਿ ਐਡਵੋਕੇਟ ਹਰਮਿੰਦਰ ਧਾਮੀ ਉਹਨਾਂ ਨੇ ਬਾਹਰ ਆ ਕੇ ਮੀਡੀਆ 'ਚ ਕਿਹਾ ਕਿ ਰਾਜਪਾਲ ਨੇ ਸਾਡੀ ਗੱਲ ਬੜੀ ਆਰਾਮ ਨਾਲ ਸੁਣੀ, ਥਰਮੇ ਨਾਲ ਸਾਡੀ ਗੱਲ ਤੇ ਗੌਰ ਕੀਤਾ ਤੇ ਫਿਰ ਕਿਹਾ ਕਿ ਬਿੱਲ ਆ ਜਾਣ ਦਿਓ। ਬਿੱਲ ਆਉਣ ਤੋਂ ਬਾਅਦ ਮੈਂ ਉਹਦਾ ਸੰਵਿਧਾਨਕ ਪੱਖ ਵੀ ਸਮਝੂੰਗਾ, ਮੈਂ ਉਹਦਾ ਰਾਜਨੀਤਿਕ ਪਹਿਲੂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੂੰਗਾ, ਉਸ ਤੋਂ ਬਾਅਦ ਮੈਂ ਫੈਸਲਾ ਲਵਾਂਗਾ। ਤੇ ਆਪਾਂ ਇਸ ਗੱਲ ਤੇ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਰਾਜਪਾਲ ਤਾਂ ਇੱਕ ਕੀ ਦੋ ਕਿਉਂ ਨੇ ਕਿਸੇ ਬਿੱਲ ਤੇ ਮੋਹਰ ਨਹੀਂ ਲਾਉਣੀ। ਤੇ ਉਹ ਕਹਿੰਦਾ ਮੇਰੇ ਵਕੀਲ ਗੱਲ ਕਰਨਗੇ, ਸਰਕਾਰ ਕਹਿੰਦੀ ਹੈ ਸਾਡੀ ਵਕੀਲਾਂ ਦੀ ਟੀਮ ਤਿਆਰ ਹੈ, ਅਦਾਲਤਾਂ ਖੁੱਲਣ ਵਾਲੀਆਂ, ਅਸੀਂ ਅਦਾਲਤ ਜਾਵਾਂਗੇ ਜੀ। ਸੋ ਇਸ ਲਈ ਇਹ ਟਕਰਾਅ ਕਿਉਂ ਪਾਸਿਓਂ ਵੱਧ ਗਿਆ, ਇੱਕ ਪਾਸੇ ਰਾਜਪਾਲ ਨਾਲ, ਦੂਏ ਪਾਸੇ HEPC ਨਾਲ, ਤੀਏ ਪਾਸੇ ਵਿਰੋਧੀ ਦਲਾਂ ਨਾਲ, ਚੌਥੇ ਪਾਸੇ ਅੰਦਰ ਕੁਛ ਖਾਸਾ ਖਿਲਾ। ਸੋ ਇਹ ਸਾਰੀਆਂ ਚੀਜ਼ਾਂ ਨੇ ਸਰਕਾਰ ਨੂੰ ਕਿਤੇ ਨਾ ਕਿਤੇ ਕਟਹਿਰੇ 'ਚ ਲਿਆ ਖੜਾ ਕੀਤਾ, ਪਰ ਸਰਕਾਰ ਅਜੇ ਵੀ ਆਪਣੀ ਭੱਲ ਬਣਾਉਣ 'ਚ ਜੁਟੀ ਆ ਤੇ ਇਸ ਪਹਿਲੂ ਨਾਲ ਅੱਗੇ ਵਧ ਰਹੀ ਹੈ ਕਿ ਅਸੀਂ ਤਾਂ ਕੁਛ ਨਵੇਕਲਾ ਤੇ ਵੱਖਰਾ ਕਰਨਾ ਚਾਹੁੰਦੇ ਹਾਂ। ਪਰ ਮੇਰਾ ਮੰਨਣਾ ਅਜੇ ਵੀ ਹੈ ਕਿ ਜੇਕਰ ਸਰਕਾਰ ਕੋਈ ਚੰਗਾ ਤੇ ਨਵੇਕਲਾ ਕਰਨ ਵੱਲ ਵਧ ਰਹੀ ਆ ਤਾਂ ਉਹ ਪੰਜਾਬ ਦੀ ਰਾਏ ਨਾਲ, ਪੰਜਾਬ ਵਾਸੀਆਂ ਦੀ ਰਾਏ ਨਾਲ, ਜੇ ਧਾਰਮਿਕ ਮਸਲਾ ਤਾਂ ਉਸ ਭਾਈਚਾਰੇ, ਉਸ ਕੌਮ, ਉਸ ਉਹਨਾਂ ਦੀਆਂ ਨੁਮਾਇੰਦੀ ਜਥੇਬੰਦੀਆਂ ਦੇ ਸਹਿਯੋਗ ਨਾਲ, ਉਹਨਾਂ ਦੀ ਸਲਾਹ ਮਸ਼ਵਰੇ ਨਾਲ ਅੱਗੇ ਵਧਦੇ ਤਾਂ ਸਰਕਾਰ ਤੇ ਲੋਕਾਂ ਦਾ ਭਰੋਸਾ ਵੱਧਦਾ। ਸਰਕਾਰ ਭਰੋਸਾ ਗਵਾ ਰਹੀ ਹੈ ਜੀ। ਤੇ ਆਪਾਂ ਗੱਲ ਕਰੀਏ ਤਹਿਸੀਲਦਾਰਾਂ ਦੀ, ਆਪਾਂ ਕੱਲ ਤੁਸੀਂ ਲਿਸਟਾਂ ਦੇ ਬਾਰੇ ਜ਼ਿਕਰ ਕੀਤਾ ਸੀਗਾ ਤੇ ਲਿਸਟਾਂ ਤੋਂ ਪਹਿਲਾਂ ਆਪਾਂ ਨਾਲ ਜਿਹੜਾ ਸਰਕਾਰ ਦਾ ਪਹਿਲੋਂ ਪਹਿਲ ਟਕਰਾਅ ਸੀਗਾ ਉਹਦੇ ਬਾਰੇ ਵੀ ਚਰਚਾ ਕੀਤੀ ਸੀਗੀ, ਉਹਦਾ ਵੀ ਜ਼ਿਕਰ ਕੀਤਾ ਸੀਗਾ। ਹੁਣ ਕਹਿੰਦੇ ਕਿ ਬੇਸ਼ੱਕ ਲਿਸਟਾਂ ਬਣ ਗਈਆਂ ਪਰ ਤਹਿਸੀਲਦਾਰਾਂ ਨੇ ਸਰਕਾਰ ਦੇ ਖਿਲਾਫ ਹੜਤਾਲ ਦੀ ਤਿਆਰੀ ਵੀ ਕਰ ਲਈ ਹੈ। ਪ੍ਰਵੀਨ ਜੀ, ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਇਹ ਉਹ ਵਿਭਾਗ ਦੇ ਅਧਿਕਾਰੀ ਨੇ ਜੀ ਜਿਹੜੇ ਇੱਕ ਦੂਏ ਨਾਲ ਬਾਹਾਂ 'ਚ ਬਾਹਾਂ ਪਾ ਕੇ ਖੜੇ ਹੋ ਜਾਂਦੇ ਨੇ। ਹਾਂਜੀ ਬਿਲਕੁਲ, ਕਿਉਂਕਿ ਸਾਰਿਆਂ ਦਾ ਇੱਕ ਚੇਨ ਦੇ ਰਾਹੀਂ ਜੁੜਿਆ ਹੋਇਆ ਕਾਰੋਬਾਰ ਹੈ ਇਹ। ਮੈਂ ਪਹਿਲਾਂ ਵੀ ਕੱਲ ਵੀ ਗੱਲ ਕਰ ਰਿਹਾ ਸੀ ਕਿ ਜਿਹੜੇ 48-49 ਦਾ ਨਾਂ ਆਇਆ ਜ਼ਰੂਰੀ ਨਹੀਂ ਕਿ ਸਾਰੇ ਹੀ ਭ੍ਰਸ਼ਟ ਹੋਣ ਤੇ ਜਿਨ੍ਹਾਂ ਦਾ ਨਾਂ ਨਹੀਂ ਆਇਆ ਜ਼ਰੂਰੀ ਨਹੀਂ ਕਿ ਉਹ ਸਾਰੇ ਇਮਾਨਦਾਰ ਵੀ ਹੋਣ। ਕਿਸੇ ਵੀ ਵਿਭਾਗ ਦੇ ਵਿੱਚ ਅੱਜ ਕੱਲ ਦੋਏ ਤਰ੍ਹਾਂ ਦਾ ਸਟੱਫ ਤੁਹਾਨੂੰ ਮਿਲੂਗਾ, ਚੰਗਾ ਵੀ ਮਾੜਾ ਵੀ, ਕੰਮ ਕਰਨ ਵਾਲੇ ਵੀ ਨਾ ਕੰਮ ਕਰਨ ਵਾਲੇ ਵੀ, ਭ੍ਰਸ਼ਟ ਵੀ ਤੇ ਇਮਾਨਦਾਰ ਵੀ। ਸੋ ਮੁੱਕਿਆ ਕਿਸੇ ਚੀਜ਼ ਦਾ ਕਾਲ ਨਹੀਂਗਾ। ਪਰ ਜੇਕਰ ਇਹ ਕੰਮ ਸਿਰਫ ਇਸੇ ਨਜ਼ਰੀਏ ਤੋਂ ਹੈ ਕਿ ਹਾਂ ਭ੍ਰਸ਼ਟ ਅਫਸਰ ਬਖਸ਼ਣੇ ਨਹੀਂ ਗਏ, ਫਿਰ ਇਹ ਕਾਰਵਾਈ ਹੋ ਜਾਣੀ ਚਾਹੀਦੀ ਹੈ। ਠੀਕ ਹੈ। ਤੇ ਪਰ ਜੇ ਇਹਦੇ ਵਿੱਚ ਸਿਰਫ ਕੋਈ ਰਾਜਨੀਤੀ ਆ ਕਿ ਇਹ ਫਲਾਣੀ ਸਰਕਾਰ ਨੇ ਲਾਏ ਸੀ, ਇਹ ਉਹਨਾਂ ਦੇ ਲਾਏ ਹੋਏ ਨੇ, ਉਹਨਾਂ ਦੇ ਸਮੇਂ 'ਚ ਨਿਯੁਕਤ ਹੋਏ ਨੇ, ਉਹਨਾਂ ਲਈ ਕੰਮ ਕਰਦੇ ਸੀ, ਜਾਂ ਇਹ ਹਿੱਸਾ ਪੱਤੀ ਦਾ ਮਸਲਾ ਹੈ ਨਾ ਕਿ ਉਹ ਥਾਣੇਦਾਰ ਆ ਕੇ ਤਾਂ ਦਬਕਾ ਮਾਰਦਾ ਹੈ ਰੇਹੜੀ ਵਾਲੇ ਨੂੰ ਕਿ ਹਾਂ ਪਿਛਲਾ ਥਾਣੇਦਾਰ ਤਾਂ 20 ਲੈਂਦਾ ਸੀ, ਮੈਂ 50 ਲਊਂਗਾ, ਕਿ ਇਹ ਉਹ ਦਬਕਾ ਸਰਕਾਰੀ ਦਬਕਾ ਕਿ ਭਾਈ ਹਿੱਸਾ ਪੱਤੀ ਮਹਿੰਗਾ ਹੋ ਗਿਆ, ਹੁਣ ਸਰਕਾਰ ਬਦਲ ਗਈ, ਬਦਲਾਅ ਵਾਲੀ ਆ ਗਈ, ਹੈ ਨਾ, ਉਹ ਪਹਿਲੂ ਹੈ। ਸੋ ਇਹ ਕਈ ਪਹਿਲੂਆਂ ਦੇ ਉੱਤੇ ਜੇ ਗੌਰ ਕਰਨ ਦੀ ਲੋੜ ਹੈ। ਕੱਲ ਖੰਨਾ ਦੇ ਵਿੱਚ ਇੱਕ ਸਮਾਗਮ ਸੀਗਾ, ਹੈ ਨਾ, ਤੇ ਉਹ ਸਮਾਗਮ ਦੇ ਦੌਰਾਨ ਮਤਲਬ ਕਿ ਉੱਥੇ ਮੰਤਰੀ ਪਹੁੰਚੇ ਹੋਏ ਸੀਗੇ, ਜਿੰਪਾ ਹੋਰੀ, ਠੀਕ ਹੈ, ਉਹ ਕਹਿੰਦੇ ਜੀ ਇਹ ਵਿਭਾਗ ਦਾ ਤਾਂ ਬੇੜਾ ਹੀ ਗਰਕ, ਇਹ ਵਿਭਾਗ 'ਚ ਤਾਂ ਭ੍ਰਿਸ਼ਟਾਚਾਰ ਬਹੁਤਾ, ਅਸੀਂ ਨਹੀਂ ਬਖਸ਼ਦੇ, ਕਹਿੰਦੇ ਲਿਸਟ ਆ ਗਈ ਤੇ ਜਿਹੜੇ ਰਹਿੰਦੇ ਨੇ ਉਹਨਾਂ ਦੀ ਵੀ ਜਾਂਚ ਹੋ ਰਹੀ ਆ ਤੇ ਅਸੀਂ ਇਹਨਾਂ ਦੇ ਉੱਤੇ, ਇਹਨਾਂ ਅਫਸਰਾਂ ਦੇ ਖਿਲਾਫ ਸਬੂਤ ਇਕੱਠੇ ਕਰ ਰਹੇ ਹਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ। ਉਧਰ ਜੀ ਉਹ ਕਹਿੰਦੇ ਕਿ ਕੋਈ ਨਾ, ਕੱਲ ਦਾ ਦਿਨ ਹੋਰ ਰੁਕ ਜਾਓ, ਅਸੀਂ ਸ਼ਨੀਵਾਰ ਨੂੰ ਮੀਟਿੰਗ ਬੁਲਾ ਲਈ ਆਪਣੀ, ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਕਹਿੰਦੇ ਅਸੀਂ ਆਪਣੀ ਵਿਚਾਰ ਚਰਚਾ ਕਰਕੇ ਅਸੀਂ ਫੈਸਲਾ ਲਵਾਂਗੇ ਕਿ ਸਰਕਾਰ ਧੱਕਾ ਕਰ ਰਹੀ ਹੈ। ਤੇ ਹੁਣ ਇਹ ਟਕਰਾਅ ਵਾਲੀ ਸਥਿਤੀ ਹੋਰ ਪੈਦਾ ਹੋ ਜਾਣੀ। ਜਿਵੇਂ ਤੁਸੀਂ ਪਟਵਾਰੀਆਂ ਦੀ ਗੱਲ ਕਰਦੇ ਸੀ, ਪਟਵਾਰੀਆਂ ਵਾਲੇ ਮਾਮਲੇ 'ਚ ਫਿਰ ਹੋਇਆ ਕੀ ਜੀ। ਤੇ ਇਸ ਲਈ ਇਸ ਪਹਿਲੂ ਦੇ ਉੱਤੇ ਇਹ ਸਵਾਲ ਖੜਾ ਕਿ ਸਰਕਾਰ ਟਕਰਾਅ ਵਾਲਾ ਮਾਹੌਲ ਬਣਾਉਂਦੀ ਆ। ਜੇ ਵਿਭਾਗੀ ਕਾਰਵਾਈ ਹੋਣੀ ਹੁੰਦੀ ਤਾਂ ਸੂਚੀ ਚੁੱਪ ਕਰਕੇ ਆਉਂਦੀ ਤੇ ਵਿਭਾਗੀ ਕਾਰਵਾਈ ਹੋ ਜਾਂਦੀ ਜਨਾਬ। ਕਾਰਵਾਈ ਹੋਣ ਤੋਂ ਪਹਿਲਾਂ ਲਿਸਟ ਜਾਰੀ ਕਿਵੇਂ ਹੋ ਜਾਵੇ? ਹਾਂਜੀ, ਐਕਸ਼ਨ 'ਚ ਆਉਣ ਤੋਂ ਪਹਿਲਾਂ ਕਿਵੇਂ ਜਨਤਕ ਹੋ ਜਾਵੇ? ਇਹ ਜਨਤਕ ਕੀਤਾ ਜਾਂਦਾ, ਹੋਣ ਦਿੱਤਾ ਜਾਂਦਾ। ਉਹ ਚਰਨਜੀਤ ਚੰਨੀ ਮੈਨੂੰ ਯਾਦ ਆਉਂਦੇ ਨੇ। ਚਰਨਜੀਤ ਚੰਨੀ ਹੋਰੀ ਮੁੱਖ ਮੰਤਰੀ ਬਣੇ, ਮੁੱਖ ਮੰਤਰੀ ਬਣਦੇ ਹੀ ਪ੍ਰੈਸ ਕਾਨਫਰੰਸ ਕੀਤੀ ਤੇ ਕਰਕੇ ਕਹਿੰਦੇ ਗੱਲ ਸੁਣ ਲਓ ਰੇਤ ਮਾਫੀਆ ਵਾਲਿਓ, ਮੇਰੇ ਕੋਲ ਨਾ ਆਇਓ ਜੀ। ਤੇ ਉਧਰ ਰੇਤ ਮਾਫੀਆ ਵਾਲੇ ਨੇ ਮੀਟਿੰਗ ਕੀਤੀ, ਕਹਿੰਦੇ ਯਾਰ ਇਹਦਾ ਅਰਥ ਸਮਝੋ ਕੀ ਕਹਿੰਦੇ ਨੇ ਚੰਨੀ ਜੀ, ਸਾਨੂੰ ਕੰਮ ਬੰਦ ਕਰਨ ਨੂੰ ਕਹਿੰਦੇ ਨੇ ਕਿ ਸਾਨੂੰ ਮੀਟਿੰਗ ਲਈ ਬੁਲਾਉਂਦੇ ਨੇ ਜੀ, ਕਿ ਕਿਤੇ ਕਹਿੰਦੇ ਹੁਣ ਕਿ ਪਹਿਲਾਂ ਤੁਸੀਂ ਆ ਜਾਓ। ਸੋ ਹੁਣ ਆਹ ਲਿਸਟ ਜਾਰੀ ਕਰਕੇ ਸਰਕਾਰ ਕੀ ਕਹਿੰਦੀ ਹੈ ਕਿ ਭ੍ਰਿਸ਼ਟਾਚਾਰੀ ਬੰਦ ਕਰ ਦਿਓ,
ਜੀ ਜਾਂ ਜੀ ਸਾਡੇ ਨੁਮਾਇੰਦਿਆਂ ਨੂੰ ਮਿਲ ਕੇ ਮਾਮਲਾ ਨਿਬੇੜ ਲਓ ਤੇ ਹੂੰ ਫਿਰ ਐਕਸ਼ਨ ਵਾਲੇ ਮੁੜ ਚਾਵਾਂਗੇ, ਨਹੀਂ ਤਾਂ ਫਿਰ ਐਕਸ਼ਨ ਲਿਆ ਹੁੰਦਾ, ਜੀ ਲੈਣ ਤੋਂ ਬਾਅਦ ਪਤਾ ਲੱਗਦਾ। ਹੂੰ ਸੋ ਇਸ ਲਈ ਇਹ ਖਾਸਾ ਕੁਝ ਉਲਝਦਾ ਜਾ ਰਿਹਾ, ਉਸੇ ਦੇ ਵਿੱਚੋਂ ਇਹ ਘਟਨਾਕ੍ਰਮ ਵੀ ਆ। ਔਰ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਸਬੂਤ ਨੇ, ਅਸੀਂ ਸਬੂਤਾਂ ਦੇ ਆਧਾਰ ਤੇ ਇਹ ਅਧਿਕਾਰੀ ਵੀ ਜਾਂ ਹੋਰ ਅਧਿਕਾਰੀ ਜਿਹੜੇ ਫਸਣਗੇ ਬਖਸ਼ਾਂਗੇ ਨਹੀਂ। ਵਿਜੀਲੈਂਸ ਨੇ ਪੂਰੇ ਤੱਥਾਂ ਦੇ ਆਧਾਰ ਤੇ ਰਿਪੋਰਟ ਤਿਆਰ ਕੀਤੀ ਹੈ, ਲੰਮੇ ਸਮੇਂ ਤੋਂ ਬਾਅਦ ਅਸੀਂ ਇਹ ਰਿਪੋਰਟ ਸਾਡੇ ਕੋਲ ਆਈ ਆ। ਦੂਸਰੇ ਪਾਸੇ ਉਹ ਸਾਰੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਕਹਿੰਦੇ ਕੋਈ ਨਾ, ਫਿਰ ਅਸੀਂ ਹੁਣ ਹੜਤਾਲ ਤੇ ਕਰਨ ਲੱਗਿਆ ਕਿ ਸਾਡੇ ਕੰਮ ਝੜੀ ਕਢਾਉਂਦੀ ਆ ਸਰਕਾਰ, ਅਸੀਂ ਖਾਸੇ ਰਾਜ ਖੋਲਾਂਗੇ ਇਹਨਾਂ ਦੇ, ਕਹਿੰਦੇ। ਠੀਕ ਆ। ਸ਼ਰਮਾ ਜੀ, ਸ਼ਾਇਦ ਤੁਸੀਂ ਜ਼ਿਕਰ ਕੀਤਾ ਸੀਗਾ ਜਾਂ ਕਿਸੇ ਹੋਰ ਨੇ, ਕਹਿੰਦੇ ਕਿ ਇੱਕ ਨਵੇਂ ਮੰਤਰੀ ਬਣੇ ਉੱਚ ਸਿੱਖਿਆ ਦੇ, ਸ਼ਾਇਦ ਪਿਛਲੀ ਸਰਕਾਰ ਦੀ ਗੱਲ ਹੈ। ਉਹ ਕਹਿੰਦੇ 3-4 ਦਿਨ ਹੋ ਗਏ ਆਪਣੇ ਦਰਵਾਜ਼ੇ ਤੇ ਕੋਈ ਫੁੱਲਾਂ ਵਾਲਾ ਗੁਲਦਸਤਾ ਲੈ ਕੇ ਆਇਆ ਹੀ ਨਹੀਂ, ਆਪਾਂ ਨੂੰ ਮਿਲਣ ਹੀ ਨਹੀਂ ਆਇਆ। ਉਹ ਪੀਏ ਨੇ ਸੁਝਾਅ ਦਿੱਤਾ, ਕਹਿੰਦਾ ਜੀ ਮਾੜੀ ਜੀ ਪ੍ਰਾਈਵੇਟ ਕਾਲਜ ਵਾਲਿਆਂ ਦੀ ਜਿਹੜੀ ਆ ਨਾ ਉਹ ਬਾਂਹ ਮਰੋੜੋ, ਫੇਰ ਆਉਣਗੇ। ਉਹ ਕਹਿੰਦੇ ਚਲੋ ਐਲਾਨ ਹੋ ਗਿਆ, ਮੰਤਰੀ ਜੀ ਕਹਿੰਦੇ ਲਓ ਜੀ ਪ੍ਰਾਈਵੇਟ ਕਾਲਜਾਂ ਦੀ ਸਮੀਖਿਆ ਕਰਾਂਗੇ, ਤੇ ਅਗਲੇ ਦਿਨ ਹੀ ਫਿਰ ਤੁਹਾਨੂੰ ਪਤਾ ਹੈ ਗੱਡੀਆਂ ਵੱਡੀਆਂ ਗੁਲਦਸਤਿਆਂ ਦੀ ਲੈਣ ਲੱਗ ਗਈ, ਤੇ ਉਹ ਕਿਹਨੇ ਕੁਛ ਕਰਨਾ ਸੀ ਤੇ ਕੀ ਕਰਨਾ ਸੀ। ਮੰਤਰੀ ਜੀ ਦੀ ਪੁੱਛ ਦੱਸ ਹੋ ਗਈ, 10-20 ਫੋਟੋਆਂ ਲੈ ਗਈਆਂ, ਉਹ 5-6 ਮਾੜੇ ਮੋਟੇ ਛੋਟੇ ਮੋਟੇ ਤੋਹਫੇ ਆ ਗਏ ਹੋਣੇ। ਤੋਹਫੇ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਬੰਦਾ ਕੈਬਨਿਟ ਮੰਤਰੀ, ਹਾਂ ਛੋਟੇ ਮੋਟੇ ਕੈਬਨਿਟ ਮੰਤਰੀਆਂ ਦੇ ਤੋਹਫੇ ਛੋਟੇ ਮੋਟੇ ਤੁਹਾਨੂੰ ਪਤਾ ਹੀ ਹੈ ਕਿੱਡੇ ਕੁ ਹੁੰਦੇ ਆ। ਤੇ ਸ਼ਰਮਾ ਦੀ ਜਾਂਦੇ ਜਾਂਦੇ ਗੱਲ ਕਰੀਏ ਕੌਮੀ ਪੋਲੀਟਿਕਸ ਦੀ। ਇੱਕ ਪਾਸੇ ਮੋਦੀ ਸਾਹਿਬ ਅਮਰੀਕਾ ਦੌਰੇ ਤੇ ਨੇ, ਤੇ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਐਡੀਟੋਰੀਅਲ ਨੇ ਉਹ ਲਿਖੇ ਜਾ ਰਹੇ ਨੇ ਕਿ ਬਈ ਮੋਦੀ ਦੀ ਸੱਤਾ ਨੂੰ ਚੁਣੌਤੀ ਦੇਣਾ ਬਹੁਤ ਔਖਾ ਕੰਮ ਹੈ, ਤੇ ਮੋਦੀ ਨੂੰ ਕੌਮਾਂਤਰੀ ਆਗੂ ਇਹ ਸਮਝ ਰਿਹਾ ਹੈ ਕਿ ਇਹ ਬੜਾ ਸਥਾਈ ਇੱਕ ਭਾਰਤ ਦਾ ਚਿਹਰਾ ਜਿਹੜਾ ਉਹਦੇ ਵਜੋਂ ਵੇਖਿਆ ਜਾ ਰਿਹਾ। ਦੂਜੇ ਪਾਸੇ ਵਿਰੋਧੀ ਧਿਰ ਵੀ ਕਦੇ ਕਿੱਧਰੋਂ ਕਦੇ ਕਿੱਧਰੋਂ, ਪਰ ਕਹਿੰਦੇ ਪਟਨਾ ਦੇ ਵਿੱਚ ਫੇਰ ਇਕੱਠੇ ਹੋਏ ਆ ਜੀ। ਬਿਲਕੁਲ ਪ੍ਰਵੀਨ ਜੀ, ਇੱਕ ਪਾਸੇ ਨਰਿੰਦਰ ਮੋਦੀ ਹੋਰੀ ਅਮਰੀਕਾ ਦੌਰੇ ਤੇ ਨੇ, ਤੇ ਉਸ ਦੌਰੇ ਨੂੰ ਭਾਰਤ ਦੇ ਵਿੱਚ ਮੀਡੀਆ ਵੱਲੋਂ ਇੰਜ ਪੇਸ਼ ਕੀਤਾ ਜਾ ਰਿਹਾ ਕਿ ਜਿਵੇਂ ਅਮਰੀਕਾ ਜਿੱਤ ਕੇ ਮੁੜਨਗੇ ਮੋਦੀ ਜੀ, ਹੈ ਨਾ। ਸੋ ਇਸ ਕਵਾਇਦ ਦੇ ਵਿੱਚੋਂ ਦਿਖਾਇਆ ਜਾ ਰਿਹਾ ਕਿ ਇਹ ਪਹਿਲਾਂ ਕਦੇ ਹੋਇਆ ਹੀ ਨਹੀਂ ਜਿਵੇਂ ਇਦਾਂ ਦਾ ਵਰਤਾਰਾ, ਜਦੋਂ ਕਿ ਸਾਡੇ ਕਿੰਨੇ ਪ੍ਰਧਾਨ ਮੰਤਰੀ ਗਏ ਨੇ ਜੀ, ਤੇ ਇਹ ਵਰਤਾਰਾ ਚੱਲਦਾ ਰਿਹਾ, ਕੋਈ ਵੱਖਰਾ ਨਹੀਂ ਹੈ। ਪਰ ਇਸ ਨੂੰ ਪੇਸ਼ ਕਰਨਾ ਜਾਂ ਮੀਡੀਆ 'ਚ ਵੇਚਣਾ ਹੁੰਦਾ, ਇਸ ਲਈ ਉਹ ਵਿਕ ਰਿਹਾ ਮਾਲ। ਦੂਸਰੇ ਪਾਸੇ ਵਿਰੋਧੀ ਧਿਰਾਂ ਨੇ ਜੀ, ਉਹ ਕਹਿੰਦੀਆਂ ਐਕਟੀ ਅਸੀਂ ਤੰਬੂ ਪੱਟ ਦੇਣਾ ਜੀ ਬੀਜੇਪੀ ਦਾ, ਇਸ ਲਈ ਅਸੀਂ ਸਾਰੇ ਇਕੱਠੇ ਹੋ ਗਏ ਹਾਂ। ਪਰ ਪਤਾ ਹੈ ਨਹੀਂਗਾ ਕਿ ਜ਼ੋਰ ਕਿੱਧਰੋਂ ਲਾਉਣਾ। ਰੱਸਾ ਕਸੀ ਦੋਵੇਂ ਪਾਸੇ ਰੱਸਾ ਖਿੱਚ ਕੇ ਆਪ ਲੜਦੇ ਰਹਿੰਦੇ ਨੇ, ਤੇ ਗੱਬੇ ਵਾਲਾ ਮਤਲਬ ਕਿ ਆਪਣਾ ਕੰਮ ਕਰਕੇ ਲੰਘ ਜਾਂਦਾ, ਇਹਨਾਂ ਨੂੰ ਪਤਾ ਹੀ ਲੱਗਦਾ ਕਿ ਅਸੀਂ ਜ਼ੋਰ ਅੱਡੋ ਅੱਡ ਪਾਸੇ ਲਾਉਂਦੇ ਨੇ। ਹੁਣ ਵਿਰੋਧੀ ਦਲ ਇਕੱਠੇ ਹੋਣ ਨੂੰ ਫਿਰਦੇ ਨੇ। ਕੱਲ ਨੂੰ ਮਤਲਬ ਕਿ ਕੱਲ ਹੀ ਪਹੁੰਚਣੇ ਸ਼ੁਰੂ ਹੋ ਗਏ ਸੀ, ਅੱਜ ਬੈਠਕ ਹੈ ਉੱਥੇ। ਅੱਜ ਬੈਠਕ ਦੇ ਲਈ ਕੱਲ ਹੀ ਕਿੰਨੇ ਮੁੱਖ ਮੰਤਰੀ, ਕਿੰਨੀਆਂ ਪਾਰਟੀਆਂ ਦੇ ਲੀਡਰ ਉੱਥੇ ਬਕਾਇਦਾ ਤੌਰ ਤੇ ਪਹੁੰਚਣੇ ਸ਼ੁਰੂ ਹੋ ਗਏ ਸੀ, ਜਿਹਦੇ ਵਿੱਚੋਂ ਪਤਾ ਲੱਗ ਰਿਹਾ ਕਿ 15 ਪਾਰਟੀਆਂ ਲਗਭਗ ਇਕੱਠੀਆਂ ਹੋ ਰਹੀਆਂ, ਵਿਰੋਧੀ ਪਾਰਟੀਆਂ। ਠੀਕ ਹੈ, 15 ਪਾਰਟੀਆਂ ਦੇ ਨੁਮਾਇੰਦੇ, ਜਿਹਦੇ ਵਿੱਚ ਕਾਂਗਰਸ ਵੀ ਹੈ, ਪੱਛਮੀ ਬੰਗਾਲ ਵਾਲੀ ਮਮਤਾ ਬੈਨਰਜੀ ਦੀ ਪਾਰਟੀ ਵੀ ਹੈ, ਸ਼ਰਦ ਪਵਾਰ ਹੋਰੀ ਵੀ ਨੇ, ਸ਼ਿਵ ਸੈਨਾ ਵੀ ਹੈ, ਆਮ ਆਦਮੀ ਪਾਰਟੀ ਵੀ ਹੈ ਨਾ, ਹੋਰ ਕਿੰਨੀਆਂ, ਮਤਲਬ 15 ਦਲ ਇਕੱਠੇ ਹੋ ਰਹੇ ਨੇ। ਮੁਫਤੀ ਮਹਿਬੂਬਾ ਵਾਲੀ ਪਾਰਟੀ ਵੀ ਹੈ, ਉਹ ਸਾਰੇ ਆ ਰਹੇ ਨੇ। ਤੇ ਇਹਦੇ ਵਿੱਚੋਂ 6 ਦੇ ਕਰੀਬ ਤਾਂ ਮੁੱਖ ਮੰਤਰੀ ਹੋਣਗੇ ਘੱਟੋ ਘੱਟ ਇਹਨਾਂ 'ਚ। ਵੈਸੇ ਤਾਂ 10 ਆ ਸਕਦੇ ਨੇ, ਪਰ ਘੱਟੋ ਘੱਟ 6 ਤਾਂ ਆਉਣਗੇ, ਜਿਹਦੇ ਵਿੱਚੋਂ ਨਤੀਜ ਜੀ ਖੁਦ ਤਾਂ ਉੱਥੇ ਬੈਠੇ ਨੇ। ਮਮਤਾ ਪਹੁੰਚ ਗਈ ਆ, 2 ਸਾਡੇ ਵਾਲੇ ਪਹੁੰਚ ਗਏ, ਹੈ ਨਾ, 2 ਪੰਜਾਬ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਭਗਵੰਤ ਮਾਨ, ਮਤਲਬ ਕਿ ਹੈ ਨਾ, ਇਕੱਠੇ ਹੀ ਗਏ ਨੇ। ਉਹ ਜਹਾਜ਼ ਪੰਜਾਬ ਵਾਲਾ ਹੀ ਗਿਆ ਹੋਣਾ ਨਾ, ਸੋ ਇਸ ਲਈ ਕੇਜਰੀਵਾਲ ਜੀ ਨੂੰ ਨਾਲ ਲੈ ਕੇ ਜਾਣਾ ਹੁੰਦਾ ਫਿਰ, ਇਸ ਲਈ ਉਹ 4 ਤਾਂ ਹੀ ਹੋ ਗਏ। ਜੇ ਉਹ ਦੇਖੀਏ ਤਾਂ ਕਾਂਗਰਸ ਦੇ 3-4 ਤਾਂ ਜੇ ਹੁਣ ਤਾਂ ਆ ਸਕਦੇ ਨੇ, ਰਾਜਸਥਾਨ ਵਾਲਾ ਆ ਸਕਦਾ, ਕਰਨਾਟਕ ਵਾਲਾ ਆ ਸਕਦਾ, ਹਿਮਾਚਲ ਵਾਲਾ ਆ ਸਕਦਾ, ਨਹੀਂ ਤਾਂ ਉਹਨਾਂ ਦੇ ਖੜਗੇ ਤੇ ਰਾਹੁਲ ਗਾਂਧੀ ਪਹੁੰਚੇ ਰਹੇ ਨੇ ਅਗਲਿਆਂ ਦੇ। ਹਾਂਜੀ, ਅੱਛਾ, ਉਧਰ ਝਾਰਖੰਡ ਵਾਲਾ ਪਹੁੰਚ ਗਿਆ ਜੀ, ਤੇ ਉਧਰ ਸਟਾਲਿਨ ਪਹੁੰਚ ਗਿਆ ਕੱਲ। ਸੋ ਇਸ ਲਈ ਇਸ ਹਵਾਲੇ ਨਾਲ ਮਤਲਬ ਕਿ ਉੱਥੇ 6 ਤੋਂ ਵੱਧ ਮੁੱਖ ਮੰਤਰੀ ਤੇ 15 ਪਾਰਟੀਆਂ ਤੋਂ ਵੱਧ ਦੇ ਨੁਮਾਇੰਦੇ ਇਸ ਗੱਲ ਲਈ ਇਕੱਠੇ ਹੋ ਰਹੇ ਨੇ ਕਿ ਆਪਾਂ ਭਾਈ ਮੀਟਿੰਗ ਇਕੱਠਿਆਂ ਹੋਣ ਦੀ ਕਰਨੀ ਆ। ਕਹਿੰਦੇ ਜੀ ਇਹਦੇ ਵਿੱਚ ਤੈਅ ਏਜੰਡਾ ਜੀ ਕਿ ਅਸੀਂ ਸੀਟਾਂ ਦੀ ਵੰਡ ਤੇ ਨਹੀਂ ਆਉਣਾ। ਠੀਕ ਹੈ, ਅਸੀਂ ਮੁੱਖ ਮੰਤਰੀ ਦੇ ਚਿਹਰੇ, ਪ੍ਰਧਾਨ ਮੰਤਰੀ ਦੇ ਚਿਹਰੇ ਤੇ ਨਹੀਂ ਆਉਣਾ। ਠੀਕ ਹੈ, ਕਿ ਸਾਡਾ ਕੌਣ ਹੋਊਗਾ। ਆਪਾਂ ਇਸ ਗੱਲ ਤੇ ਆਉਣਾ ਕਿ ਜੇ ਆਪਾਂ ਇਕੱਠਿਆਂ ਹੋ ਕੇ ਲੜਦੇ ਆ ਤਾਂ ਬੀਜੇਪੀ ਨੂੰ ਹਰਾ ਸਕਦੇ ਆ ਜੀ। ਇਸ ਏਜੰਡੇ ਤੇ ਗੱਲ ਕਰਨੀ, ਔਰ ਇਸ ਏਜੰਡੇ ਤੇ ਕੇਜਰੀਵਾਲ ਕਹਿੰਦੇ ਜੀ ਮੈਂ ਤਾਂ ਪਾਉਂ ਖਲਾਰਾ। ਅੱਛਾ, ਪਹਿਲਾਂ ਮੇਰਾ ਆਰਡੀਨੈਂਸ ਵਾਲਾ ਏਜੰਡਾ ਲਿਆਓ। ਠੀਕ ਹੈ, ਪਹਿਲਾਂ ਕਾਂਗਰਸ ਨੂੰ ਮਨਾਓ ਕਿ ਸਾਡਾ ਸਮਰਥਨ ਕਰੇ, ਨਹੀਂ ਤਾਂ ਫਿਰ ਅਸੀਂ ਬੈਠਕ ਦਾ ਬਾਈਕਾਟ ਵੀ ਕਰ ਦਾਂਗੇ। ਤੇ ਪਹੁੰਚ ਵੀ ਗਏ। ਠੀਕ ਹੈ, ਤੇ ਪਰ ਕਹਿੰਦੇ ਜੀ ਕਾਂਗਰਸ ਤੋਂ ਸਮਰਥਨ ਚਾਹੀਦਾ ਸਾਨੂੰ ਤਾਂ, ਜਿਹਦੇ ਸਹਾਰੇ ਅਸੀਂ ਪਹਿਲੀ ਵਾਰ ਦਿੱਲੀ 'ਚ ਸਰਕਾਰ ਬਣਾਈ ਸੀ। ਕਾਂਗਰਸ ਜਿਹਨੂੰ ਹਰਾ ਕੇ ਅਸੀਂ ਆਏ ਸੀ, ਫਿਰ ਉਹਦੇ ਹੀ ਸਾਰੇ ਸਰਕਾਰ 'ਚ ਆਏ ਸੀ। ਤੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸੀ ਸਾਰੇ ਭ੍ਰਸ਼ਟ ਨੇ ਤੇ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ, ਉਹਨਾਂ ਦਾ ਹੀ ਸਾਥ ਚਾਹੀਦਾ। ਉਹਨਾਂ ਦਾ ਸਮਰਥਨ ਕਿਉਂ ਚਾਹੀਦਾ ਜੀ? ਚੋਰਾਂ ਦਾ ਸਮਰਥਨ ਕਿਉਂ ਮੰਗੋ ਤੁਸੀਂ?
ਤੇ ਕਾਹਦੇ ਲਈ? ਕੋਈ ਨਾ, ਜੋ ਹੋ ਜਾਊਗਾ ਕਾਰਵਾਈ ਹੋਣ ਤੋਂ ਫਿਰ ਲੜੋ ਲੜਾਈ। ਹੁਣ ਕਹਿੰਦੇ ਨਾ, ਵਿਰੋਧੀ ਦਲਾਂ ਦੀ ਏਕਤਾ ਦੇ ਵਿੱਚ ਸਾਡੀ ਮੰਗ ਪਹਿਲੀ ਇਹੀ ਆ ਕਿ ਬਾਕੀ ਦਲ ਸਾਨੂੰ ਸਮਰਥਨ ਦੇਣ ਨੂੰ ਤਿਆਰ ਨੇ ਆਪਣੇ ਸਾਰੇ ਮਸਲੇ ਤੇ, ਕਾਂਗਰਸ ਤਿਆਰ ਨਹੀਂ। ਤੇ ਇੱਧਰ ਪੰਜਾਬ ਦੀ ਕਾਂਗਰਸ ਕਹਿੰਦੀ ਜੀ ਸਾਡੀਆਂ ਚੂੜਾਂ ਠੋਕੀ ਜਾਂਦਾ ਅਗਲਾ। ਬੇਸ਼ੱਕ ਕਾਂਗਰਸ ਦੇ ਆਪਣੀਆਂ ਕੀਤੀਆਂ ਮਤਲਬ ਕੰਮਾਂ ਦੀਆਂ ਇਹ ਹਾਲ ਨੇ ਕਿ ਉਹਨਾਂ ਨੂੰ ਮਗਰ ਵਿਜੀਲੈਂਸ ਲੱਗੀ ਹੈ ਜਾਂ CBI ਜਾਂ ਈਡੀ ਵਰਗੀਆਂ ਏਜੰਸੀਆਂ ਲੱਗੀਆਂ। ਜੇ ਬਖਸ਼ਿਆ ਹੁੰਦਾ ਪੰਜਾਬ ਨੂੰ ਜਾਂ ਦੇਸ਼ ਨੂੰ ਤਾਂ ਅੱਜ ਕਾਂਗਰਸ ਦੀ ਇਹ ਹਾਲ ਥੋੜਾ ਹੁੰਦੀ। ਸੋ ਕਾਂਗਰਸ ਆਪਣੀਆਂ ਕੀਤੀਆਂ ਦਾ ਫਲ ਭੋਗ ਰਹੀ ਆ, ਪਰ ਤਾਂ ਵੀ ਇਹੀ ਜੀ ਪਾਰਟੀ ਦਾ ਵੀ ਸਮਰਥਨ ਚਾਹੀਦਾ ਕੇਜਰੀਵਾਲ ਨੂੰ ਇਸ ਮੀਟਿੰਗ ਦੇ ਵਿੱਚ। ਸੋ ਇਸ ਲਈ ਅੱਜ ਦੀ ਮੀਟਿੰਗ ਜਿੱਥੇ ਬੀਜੇਪੀ ਵਾਲੇ ਏਜੰਡੇ ਦੇ ਉੱਤੇ ਕਿ ਭਾਜਪਾ ਨੂੰ ਹਰਾ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਜਾਈਏ, ਉਸ ਪਹਿਲੂ ਦੇ ਉੱਤੇ ਹੋਊਗੀ, ਉੱਥੇ ਕੇਜਰੀਵਾਲ ਬਨਾਮ ਕਾਂਗਰਸ ਹੋਣ ਦਾ ਵੀ ਪਹਿਲੂ ਖੜਾ। ਤੇ ਇਸ ਦੇ ਵਿੱਚ ਕਿਹਦਾ ਫਾਇਦਾ ਹੋਣਾ, ਕਿਹਦਾ ਨੁਕਸਾਨ ਹੋਣਾ, ਇਹ ਵੀ ਵਿਚਾਰ ਵਾਲੀਆਂ ਗੱਲਾਂ ਨੇ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।